ਟੁਰ ਗਏ ਉਸਤਾਦ ਬਤਾਵਾਲ ਮੇਰੇ ਅੱਛਾ ਇਹ ਚੋਰੀ ਹੋ ਜੇ ਨਾ ਤੇ ਇਹੋ ਜਿਹੀ ਮਾਈ ਕਹਿੰਦੀ ਚੋਰੀ ਤੇ ਕਰ ਲਈ, ਚਲੋ ਹੁਣ ਗਰੁੱਪ ਫੋਟੋ ਹੋ ਜਾਏਗਾ ਸਾਰੇ ਜੀ। ਅੱਛਾ ਆਰਫ ਨੂੰ ਮਾਰ ਦੇਣ, ਆਰਫ ਇੱਕ ਚਾਹ ਭੇਜ ਦੇ, ਰੋਟੀ ਲੈ ਲੈ। ਤਾਂ ਬਗੈਰ ਉਹ ਕੱਕ ਨਹੀਂ ਹੈਗਾ। ਤੂੰ ਉਦਾਂ ਵੀ ਕੱਕ ਨਹੀਂ ਆ। ਇੱਥੇ ਸਲਮਾਨ ਕਹਿੰਦਾ ਤੂੰ ਓਦਾਂ ਵੀ ਕਰ। ਮੇਰਾ ਪੁੱਤਰ ਰੋਣਾ ਸਲਾਮ ਤੇ ਭਾਰੀ ਪਊਗਾ। हम न बाज आएंगे मोहब्बत से, हम न बाज आएंगे मोहब्बत से, जान जाएगी और क्या होगा, जान जाएगी और क्या होगा। हमने बाज आएंगे मोहब्बत से, जान ਮੁੰਡਾ ਲੈ ਦੇ ਬਸ ਇੱਕੋ ਹੀ ਸਾਹ ਚੱਲ ਗਿਆ। ਇਹ ਨਾ ਮਵੀ ਨਹੀਂ ਬਾਤ ਹੁੰਦਾ ਹੁੰਦਾ। ਯਾਰ ਵਾਹ ਵਾਹ ਫੈਸਲਾ। ਮੈਂ ਤੇ ਕਹਿੰਦਾ ਇਹਨੂੰ ਕਿ ਇੱਥੇ ਹੀ ਨਾ ਆ ਤੂੰ ਬਾਤ। ਮੁੰਡਾ ਲਗਾ ਕੇ ਤੋਂ ਪਾਣੀ ਪੀਣ ਲਈ ਬੜਾ ਥੋੜਾ। ਉਹ ਸ਼ੂਟ ਦੇ ਵਿੱਚ ਵਾ, ਤੁਸੀਂ ਸ਼ੂਟ ਤੋਂ ਪਹਿਲਾਂ ਕਿਹਾ ਸੀ ਮੈਂ ਵੈਸੇ ਮਾਈਮ ਕਰਾਂਗਾ। ਚੱਲ ਮਾਇਮ ਕੀਤਾ ਵਾ। ਚੱਲ ਮਾਇਮ ਚੱਥਾ ਸਾਰਾ ਹੌਲਾ ਕਰਤਾ ਹੈ ਮਾਇਮ। ਉਹਨੇ ਮਾਈਂਡ ਕੀਤਾ ਵਾ। ਉਹ ਮਾਈਂਡ ਕੀਤਾ ਵਾ ਤੂੰ? ਹਮ ਨਾ ਬਾਜ਼ ਆਏਂਗੇ। ਮਾਈਂਡ ਕੀਤਾ ਤੂੰ ਅੱਗੇ ਕਦੀ ਕੀਤਾ ਤੇ ਫੇਰ ਨਹੀਂ? ਮੈਂ ਨੋ ਮਾਈ ਇਹ ਵਾਲ ਮੈਂ ਜ਼ੋਰ ਦੀ ਪੁੱਟੇ ਤੇਰੇ। ਨਹੀਂ ਉਹ ਦੱਸ ਕੇ ਪੁੱਟਿਆ ਕਰ, ਮੇਰਾ ਧਿਆਨ ਚੱਲ ਮੈਂ ਵਾਲ ਪਟਣੇ ਤੇਰੇ, ਠੀਕ ਆ? ਓਕੇ ਬਸ ਨਹੀਂ ਮੈਂ ਮਾਇਮ ਕਰਾਂਗਾ, ਮੈਂ ਮਾਇਮ ਕਰਾਂਗਾ ਤੇ ਤੂੰ ਹੁਣ ਹਲਕੇ ਜੇ ਬਸ ਆਹੋ ਮੈਂ ਸਿਰਫ ਮਾਇਮ ਕਰਾਂਗਾ, ਠੀਕ ਆ? हम न बाज आएंगे मोहब्बत से, हम न बाज आएंगे मोहब्बत से, हमने बाज आएंगे मोहब्बत से, जान जाएगी और क्या होगा। हम ना बाज ਯਾਰ ਕੀ ਯਾਰ ਕਰਦੇ ਹੁੰਦੇ ਫਰੀਦ ਯਾਰ। ਭਾਜੀ ਮੁੰਡੇ ਨੂੰ ਲੈ ਗਿਆ ਵਿਚਾਰੇ, ਉਹਦਾ ਦਿਮਾਗ ਇੰਨਾ ਉੱਪਰ ਗਿਆ ਉੱਥੋਂ ਜਿੱਥੋਂ ਵਾਲ ਫੜੇ। ਉਹ ਨਹੀਂ ਯਾਰ ਉਹਨੇ ਮੈਂ ਦੱਸ ਕੇ ਕਹਿ ਰਿਹਾ ਮਾਇਮ ਕੀਤਾ ਵਾ। ਵਾਕਈ ਨਹੀਂ ਬਾਤ ਹੋਣਾ ਤੁਸੀਂ? ਉਹ ਯਾਰ ਮੈਂ ਤੈਨੂੰ ਮਾਇਮ ਕੀਤਾ, ਮੈਂ ਤੈਨੂੰ ਦੱਸ ਕੇ ਗਿਆ। ਜੇ ਇਹਨੇ ਬਾਤ ਨਹੀਂ ਹੋਣਾ ਕੱਲ ਤੋਂ ਮੈਂ ਨਹੀਂ ਜਾਉਣਾ। ਯਾਰੋ ਇੱਧਰ ਨੂੰ ਚੀਰ ਥੀ ਐਨੂੰ ਕਰਤਾ ਅੱਡਾ ਮਾਫ ਕਰੇ। ਯਾਰੋ ਵੇਖ ਤਾਂ ਸਹੀ ਵਿਚਾਰੇ ਦੇ ਵਾਲ ਇਹਨੇ ਪੁੱਟਿਓ, ਟੱਪਣ ਵਾਲਾ ਗੋਸ਼ਤ ਨਜ਼ਰ ਆਉਂਦਿਆ ਵੇਲੇ। ਚੱਲ ਯਾਰ ਚੱਲ ਲੇਕਿਨ ਆਸਤਾ ਕਰ ਲਓ ਨਾ, ਤੁਸੀਂ ਉਦਾਂ ਨਾ ਕਰੋਗੇ ਯਾਰ ਜਿੱਦਾਂ। ਬਾਸ ਭਾਈ ਕਵਾਲੀ ਨੇ ਤੈਨੂੰ ਮਰਵਾਣਾ ਹੀ। ਨਹੀਂ ਆਰਾਮ ਨਾਲ। ਓਕੇ ਆ ਜਾ। ਅੱਛਾ ਇੱਕ ਮਿੰਟ ਹਟ ਜਾ ਮੈਂ ਹੁਣ ਸਿਰਫ ਇੰਨਾ ਕਹਿਣਾ ਅਰੇ ਇੰਜ ਸਿਰ ਕਰ ਲਈ, ਠੀਕ ਆ? ਓਕੇ ਠੀਕ ਹੈ ਨਾ? ਇੱਥੇ ਮੈਂ ਸਿਰਫ ਹੱਥ ਰੱਖਣਾ। ਓਕੇ ਚੱਲ ਇਹ ਮੈਨੂੰ ਬਿਆਨ ਝੂਠਾ ਹੀ ਲੱਗਦੇ। ਨਹੀਂ ਮਾਇਮ ਕਰਾਂਗਾ ਮੈਂ। ਓਕੇ ਮਾਈਮ ਕੀ ਹੁੰਦਾ ਆ? ਉਹ ਮਾਇਮ ਹੁੰਦਾ ਨਾ ਤੇਰੇ ਲਹੂ ਹੀ ਨਿਕਲੇਗਾ। ਐ ਵੇ ਇੰਜ ਇਹ ਮਾਇਮ ਹੁੰਦਾ ਵਾ, ਠੀਕ ਹੈ ਨਾ? ਇਹ ਮਾਇਮ ਹੁੰਦਾ ਵਾ। ਅੱਛਾ ਉਹ ਹੀ ਕਰੀ ਆਇਓ ਭਲਾ ਮਾਈ। ਓਏ ਮੈਂ ਸਿਰਫ ਵਾਲਾਂ ਨੂੰ ਹੱਥ ਫੜਨਾ ਵਾ ਤੇ ਤੂੰ ਆਓ ਮੂੰਹ ਇੱਧਰ ਲੈ ਆਣਾ ਵਾ, ਠੀਕ ਹੈ? ਓਕੇ ਇਹ ਮਾਈਮ ਦੇ ਵਿੱਚ ਇਹਨੇ ਕਈ ਮਾਵਾਂ ਦੇ ਲਾਲ ਲੈ ਗਏ ਜੀ। ਨਹੀਂ ਇਹ ਮਾਇਮ ਦੇ 5 ਪਰਚੇ ਆ ਭਾਈ ਤੇ। ਹਾਂਜੀ ਇੱਕ ਮੁੰਡੇ ਨੂੰ ਮਾਇਮ ਕੀਤਾ, ਉਹਨੂੰ ਹਲੇ ਤੱਕ ਦੋਰੇ ਨਹੀਂ ਹਟਣਦੇ। हम न बाज आएंगे मोहब्बत से, हम न बाज हम ना बाज आएंगे मोहब्बत से, जान जाए जाएगी और क्या होगा, जान जाएगी और क्या होगा। we not live in love, my heartbeat is stopping, there's nothing. जान जाएगी और क्या होगा, बाजटा जान जाएगी और मेरा भी नो, फिर मेरा भी। ना बाज़ाएंगे मोहब्बत से, क्लूजिंग फ्लर्टिंग फोल्डिंग, हम ना गंदी जानवर है यार तू। ਤੈਨੂੰ ਪਤਾ ਨਹੀਂ ਮੇਰੀ ਰਾਤ ਦਾ ਮਸਲਾ ਵਾ। ਮੈਂ ਵੀ ਮਾਈਮ ਹੀ ਕੀਤਾ। ਹਾਂ ਤੁਸੀਂ ਵੀ ਮਾਈਮ ਆਪਣਾ ਭਾਈ। ਹਾਂਜੀ ਸਟਾਈਲ ਅਦਾ ਉਹਨਾਂ ਨੇ ਕਰਨਾ ਮਾਈਮ ਹੁਣ। ਮਾਇਮ ਨਹੀਂ ਮੈਂ ਕਿੰਨੂੰ ਆਖਾਂ। ਹਾਂਜੀ ਭਾਈ ਹਮ ਨਾ ਬਾਜ਼ਾ। ਉਹ ਯਾਰ ਕਵਾਲੀ ਤੋਂ ਇਲਾਵਾ ਹੁਣ ਸ਼ੁਰੂ ਕਰ।
क्यों भाजी ਅਸੀਂ ਨਹੀਂ ਮਾਇਮ ਕਰਨਾ ਮੈਨੂੰ ਤੂੰ ਮਾਇਮ ਕੀਤਾ मैं ਤੈਨੂੰ ਦੂਰਾ ਤੀਰਾ ਉਸਤਾਦ ਜੀ ਇਹਦਾ ਉਹ ਬੋਲ ਬਦਲ ਦਿਓ ਜਾਨ ਜਾਏਗੀ और क्या ਇਹ ਚ ਜਾਨ ਚਲ ਜਾਣੀ ਮੈਨੂੰ लगता अस्सलाम वालेकुम नाजरीन, मैं हूं फरीद साबरी, आप देख रहे हैं सज्जाद जनी ऑफिशियल। उस्ताद जी के बगैर आज अधूरा सा समा है। कहने भैया उस्ताद जी तो बगैर अच्छा मैं हले गल कीती उस्ताद जी आ जांदे आ फैसल इष्टा घोड़ी दवाई पीती है मूंह फौरन क्यों बना लिया। असल दे विच उस्ताद जी दुबई अपने बहुत सारे ਕੰਮਾਂ ਦੀ ਵਜ੍ਹਾ ਤੋਂ ਗਏ ਨੇ ਤੇ ਉਹਨਾਂ ਨੇ ਇਨਸ਼ਾਅੱਲਾ ਆ ਜਾਣਾ। ਇੱਕ ਦੋ ਸ਼ੋਜ਼ ਜਿਹੜੇ ਸਾਡੇ ਨਾਲ ਤੁਸੀਂ ਵੇਖੋਗੇ ਉਹਨਾਂ ਤੋਂ ਬਗੈਰ, लेकिन एक उस्ताद जी आएंगे फिर वही रंगीनियां वही महफिल वही रानाइयां वही खुशबुआं वही चमकते हुए दमकते हुए सितारे आंगन में बहती हुई दरिया की वो किनारे। चल तेरे टुर गए वापस नहीं आते प्रीत तारो ते सेट हो गई किधर ना फैसल साहब जस्ट जस्ट किडिंग नहीं प्रीत उस्ताद अगे आ गया ही ਤੇ ਯਾਰ ਨਹੀਂ ਆ ਜਾਂਦੇ ਨੇ ਰਿਟਰਨ ਟਿਕਟ ਵਾ ਫੈਸਲ टुर गए उस्ताद मोहब्बत मेरे नहीं असल भाई अक के गए है ना ਤੇ ਉੱਥੋਂ ਵੀ ਉਹਨਾਂ ਨੇ ਅੱਕ ਹੀ ਰਹਿਣਾ ਨਹੀਂ ਨਹੀਂ ਆ ਜਾਣਾ ਵਾ ਯਾਰ ਬਸ ਆਰਾਮ ਨਾਲ ਕੋਈ ਨਹੀਂ ਹੌਸਲਾ ਰੱਖੋ ਉਹ ਨਹੀਂ ਗੱਲ ਪਰੇਸ਼ਾਨ ਨਾ ਹੋ ਭੈਣ ਇੱਧਰ ਮੇਰੇ ਵੱਲ ਜੇ ਮੈਨੂੰ ਬਿਠਾਇਆ ਨਾ ਤੁਸੀਂ ਧੱਕੇ ਨਾਲ ਤੇ ਇੱਧਰ ਇਹਦਾ ਕਿਤੇ ਲਾਲ ਹੋਣ ਡਿਆ ਉਹ ਬਾਤ ਤੂੰ ਬੇਵਾ ਹੋ ਗਿਆ ਮੈਂ ਛੋਟੇ ਮਿੰਟ ਬਾਅਦ ਤੂੰ ਜੱਫੀਆਂ ਪਾਈ ਜਾਂਦੇ ਇੱਕ ਮਿੰਟ ਖਲੋ ਜਾ ਮੇਰੇ ਕੋ ਨਹੀਂ ਵੇਖ ਹੁੰਦਾ ਮੇਰੇ ਕੋ ਵੀ ਨਹੀਂ ਵੇਖ ਹੁੰਦਾ की सीगा बल भी दिखा की सीगा बल भी ਅੱਛਾ ਜੀ ਨਾਜ਼ਰੀਨ ਉਸਤਾਦ ਜੀ ਦੁਬਈ ਬਹੁਤ ਸਾਰੇ ਜ਼ਰੂਰੀ ਕੰਮਾਂ ਦੇ ਵਾਸਤੇ ਗਏ ਦੋ ਚਾਰ ਕੰਮ ਉਹਨਾਂ ਦੇ ਬਹੁਤ ਜ਼ਰੂਰੀ ਸਨ ਜਿਹਦੀ ਵਜ੍ਹਾ ਤੋਂ ਤੇ ਸਾਨੂੰ ਤੁਸੀਂ ਬਰਦਾਸ਼ਤ ਕਰਨਾ ਥੋੜਾ ਜਿਹਾ ਤੁਹਾਡੀ ਮਿਹਰਬਾਨੀ ਕਿਉਂਕਿ ਅਸੀਂ ਵੀ ਕੋਸ਼ਿਸ਼ ਕਰਨੇ ਆ ਤੁਹਾਡੇ ਨਾਲ ਉਸੇ ਤਰ੍ਹਾਂ ਕਨੈਕਟੀਵਿਟੀ ਬਹਾਲ ਰੱਖਣ ਦੀ ਤੇ ਅਸੀਂ ਸ਼ੋਅ ਮਿਸ ਨਹੀਂ ਕਰ ਰਹੇ ਤੇ ਲਿਹਾਜ਼ਾ ਬਰਦਾਸ਼ਤ ਕਰ ਲੈਣਾ ਮਿਹਰਬਾਨੀ ਤੁਹਾਡੀ। ਫੈਸਲ ਸਾਹਿਬ ਉਸਤਾਦ ਜੀ ਕਹਿੰਦੇ ਸੀ ਕਿ ਫੈਸਲ ਨੂੰ ਕਹੇ ਆਪਣਾ ਭਰਪੂਰ ਸਾਰਾ ਖਿਆਲ हां प्रीत ਯਾਰ ਤੁਸੀਂ ਦੋਵੇਂ ਇੱਕੋ ਗੱਦੀ ਤੇ ਹੋ ਮਿੰਟ ਬਾਅਦ ਜੱਫੀ ਪਾਉਣੀ ਆ ਹਟ ਜਾ ਯਾਰ ਫੈਸਲ ਹੋਰ तेरा उस्ताद शामिल तेन पता लगे ਮੇਰਾ ਵੀ ਗਿਆ ਉਹ ਸਾਡੇ ਸਾਰਿਆਂ ਦੇ ਉਸਤਾਦ ਜੀ ਚਲੇ ਗਏ ਉਹ ਆਇਆ ਓਏ ਚਲੇ ਗਏ ਉਹ ਵੀ ਆ ਜਾਣਾ ਉਹਨੇ ਕਹਿ ਨਹੀਂ ਸੀ ਵੀ ਆ ਜਾਣਾ ਮੈਂ गाला तलाई प्रीत इस तो डाडा दुखना कोई ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਸਾਧ ਨਾ ਜਾਵੇ ਕਿਸੇ ਦਾ उस्ताद नाम जावे बस ਨਹੀਂ ਵੈਦਰ ਸਾਹਿਬ बस कहानी मुक गई प्रीत हुण ਨਹੀਂ ਕਹਾਣੀ ਤੇ ਸ਼ੁਰੂ ਹੋਈ नहीं कहानी मुक गई है नाले- बिट्टे उस्ताद क्या चला ਨਾਲੇ ਉਹ ਭਾਈ मेरा पुत्र ਇਹਨੂੰ ਇੱਥੇ ਪਾਗ ਦੇ ਰਫਾ ਪਾ ਲਓ और रोना पा रहा उस्ताद ते भारी पऊगा ਅੱਛਾ ਫੈਸਲ ਸਾਹਿਬ ਇਹ ਜ਼ਿਆਦਾ ਹੋ ਰਿਹਾ ਜਿਹੜਾ ਤੁਸੀਂ ਕਰ ਰਹੇ ਤੁਹਾਨੂੰ ਪਤਾ 2 ਮਿੰਟ ਬਹਿ ਕੇ ਸਬਰ ਸਕੂਨ ਨਾਲ ਗੱਲ ਸੁਣ ਲਵੋ। ਉਸਤਾਦ ਜੀ ਨੇ ਕਿਹਾ ਕਿ ਮੈਂ ਆ ਰਿਹਾ ਵਾਂ ਤੇ ਲਿਹਾਜ਼ਾ ਤੁਸੀਂ ਇੱਕ ਅੱਧਾ ਸ਼ੋਅ ਮੇਰੇ ਤੋਂ ਬਗੈਰ ਕਰੋ ਤਾਂ ਕਿ ਸਾਡੇ ਜਿਹੜੇ ਵੇਖਣ ਵਾਲੇ ਨੇ ਸੁਣਨ ਵਾਲੇ ਨੇ ਉਹਨਾਂ ਦੇ ਨਾਲ ਸਾਡਾ ਰਾਬਤਾ ਬਹਾਲ ਰਵੇ। ਇਹ ਨਾ ਸੋਚਣ ਕਿ ਅਸੀਂ ਆਪਣੇ ਕੰਮ ਤੋਂ ਲਾਪਰਵਾਹੀ ਵਗੈਰਾ ਇਹ ਆਹੋ। ਤੇ ਲਿਹਾਜ਼ਾ ਫੈਸਲ ਸਾਹਿਬ ਇਹਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ उस्ताद बगैर वो कक नहीं है ਤੂੰ ਉਦਾਂ ਵੀ ਕੱਟ ਨਹੀਂ ਆ ਇੱਥੇ ਸਲਮਾਨ ਕਹਿੰਦਾ ਤੂੰ ਉਦਾਂ ਵੀ ਕੱਖ ਨਹੀਂ ਇੱਥੇ ਸਲਮਾਨ ਨੂੰ ਬਿਠਾ ਕੇ ਨਾ ਭਾਈ ਫੈਸਲ ਨੂੰ ਕੱਢ ਕੇ ਕੁੰਡੀ ਲਾਓ ਹੈ ਵੀ ਯਾਰ ਤੂੰ ਸ਼ੋਅ ਤੁਰਨ ਦਾ ਦਿਓ ਮਾੜਾ ਜਿਹਾ ਉਹਨੂੰ ਕੋਈ ਅੱਛਾ ਜੀ, ਕਰਵਾ ਤੁਸੀਂ ਦੱਸੋ ਪਹਿਲੇ ਡਿਟੇਲ ਕਿ ਕੀ ਟੂਰ ਹੈ ਕਦੋਂ ਆਣਾ ਭਾਈ ਨੇ ਪਰੇਸ਼ਾਨੀ ਤੇ ਅਸਲ ਚ ਟੂਰ ਇਹ ਵਾ ਪਰੇਸ਼ਾਨੀ ਵਾਲੀ ਗੱਲ ਕੋਈ ਨਹੀਂ ਹੈਗੀ ਬਸ ਫਿਰ ਠੀਕ ਇਨਸ਼ਾਅੱਲਾ ਉਹ ਮਤਲਬ ਕਿ ਅਸੀਂ ਪਹਿਲਾਂ ਵੀ ਸ਼ੋਜ਼ ਜਿਹੜੇ ਕੀਤੇ ਸਨ ਕੁਝ ਸ਼ੋਜ਼ ਉਹ ਕਰਕੇ ਚਲੇ ਗਏ ਸਨ ਤੇ ਉਹ ਚੱਲਦੇ ਰਹੇ ਨੇ ਤੇ ਉਹਨਾਂ ਨੇ ਪ੍ਰੋਪਰ ਆਪਣਾ ਪੂਰਾ ਬੈਕਅਪ ਬਣਾ ਕੇ ਇਹਨਾਂ ਨੂੰ ਦੱਸ ਸਾਨੂੰ ਤੇ ਪਤਾ ਵਾ ਉਹਨੂੰ ਮੈਂ ਦੱਸਿਆ ਉਹਨੇ ਫਿਰ ਉਹਨੂੰ ਜੱਫੀ ਪਾ ਲਿਆ ਰੋਈ ਜਾਂਦਾ ਯਾਰ ਉਹਦੀ ਐਂਟਰੀ ਦਾ ਫਾਇਦਾ ਜਿਹਨੇ 4-5 ਕਰੀਮਾਂ ਲਾਈਆਂ ਪਿਛਲ ਕੀਤੇ ਉਹ ਤਾਂ ਕੋਈ ਲੈਣਾ ਤੋੜ ਲੈਂਦੇ ਮੜੀਆਂ ਜੀਆਂ ਚੱਲ ਯਾਰ ਦੋ ਅਸਲ ਬਹੁਤ ਲੰਮਾ ਉਹ ਨਾਲ ਹੀ ਜਾਣ ਵਾਲੀ ਮਾਈ ਬਣ ਗਈ ਕਿਉਂ ਜੀ ਐਂਟੀ ਮਾਨੇ यूके तो रजा आ गया वा रह कौन कौन गया वा ਗੱਲ ਸੁਣ ਲੈ ਮੇਰੀ ਗੱਲ ਸੁਣ ਫੈਸਲ ਕੁਝ ਵੀ ਨਹੀਂ ਹੋਇਆ ਉਹ ਬਹੁਤ ਬੁਰਾ ਲੰਮਾ ਨੱਕ ਅੱਲਾ ਭਾਬੀ ਦੇਵੇ ਏਦਾਂ ਦੀ ਮਾਈ ਫੂੜੀ ਤੇ ਬਹਿ ਕੇ ਕਹਿਣ ਗਿਆ ਸ਼ਵਾਰ ਪਤਾ ਲਿਆ ਕੇ ਦਿਓ ਮੇਰੇ ਆਵੇ
ਅੱਛਾ ਜੀ, ਉਹਦੇ ਨਾਲ ਉਸਤਾਦ ਜੀ ਨੇ ਇਹ ਵੀ ਕਿਹਾ ਵਾ ਕਿ ਥੋੜਾ ਜਿਹਾ ਮਤਲਬ ਫੈਸਲ ਸਾਹਿਬ ਨੂੰ ਹੌਸਲਾ ਦਿਓ, ਪਰੇਸ਼ਾਨ ਨਾ ਹੋਣ। ਜੀ ਠੀਕ। ਯਾਰ ਮੈਂ ਉਸਤਾਦ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕਦਾ ਯਾਰ। ਤੇ ਲੇਕਿਨ ਇਹ ਦੋ ਦੜ ਕਿਤੇ ਇੱਕ ਕਰਦੇ ਹੋ ਫਰੀਦ ਸਾਹਿਬ, ਇਹਨਾਂ ਨੂੰ ਤੇ ਲਾਗੇ ਲਾਗੇ। ਇਹ ਪਹਿਲਾਂ ਇੱਕ ਹੀ ਸੀ, ਦੋ ਹੋਏ ਨੇ ਫੈਸਲ ਸਾਹਿਬ। ਅੱਛਾ ਤੁਸੀਂ ਉਸਤਾਦ ਦੀ ਜੁਦਾਈ ਬਰਦਾਸ਼ਤ ਨਹੀਂ ਕਰ ਸਕਦੇ, ਉਸਤਾਦ ਤੁਹਾਡਾ 2.5 ਲੱਖ ਲਾ ਨਹੀਂ ਸਕਦਾ, ਇਹ ਤਾਂ ਫਿਰ ਏਦਾਂ ਹੀ ਰਹਿਣਾ ਵਾ। ਏਦਾਂ ਹੀ ਰਹਿਣਾ ਭਾਈ, ਤੁਸੀਂ ਰੋਂਦੇ। ਯਾਰ ਕਸਮੇ ਉਹ ਮਾਈ ਲੱਗਣ ਦੀ ਪਿੱਛੇ ਜੇ ਟੀਵੀ ਤੇ ਆ ਕੇ ਨਹੀਂ ਸੀ ਜਦੋਂ ਮੁੰਡਾ ਕਰਾਟੇ ਚ ਮਰ ਗਿਆ ਸੀ। ਇਹ ਜੀ ਮਾਈ ਨਾ ਬੱਸ ਦੇ ਡਰਾਈਵਰ ਨੂੰ ਕਹਿਣ ਦੀ ਹੁੰਦੀ, ਮੈਨੂੰ ਚਲਾਉਣੀ ਹੁੰਦੀ ਬੱਸ, ਜੇ ਕਵੇਂ ਤੇਰਾ ਸਾਹ ਕਢਾ ਦਾ। ਏਦਾਂ ਦੀ ਮਾਈ ਫਿਲਮਾਂ ਜਾ ਕੇ ਕਹਿਣੀ ਹੁੰਦੀ ਮੈਂ ਨਿਸ਼ਾਨਾ ਲਗਾਤੀ। ਇਹੋ ਜੀ ਮਾਈ ਬੱਸ ਚ ਉੱਠ ਕੇ ਕਹਿੰਦੇ ਕਿ ਕਿਸੇ ਨੂੰ ਵੀ ਉਲਟੀ ਆਈ ਛਾਪਰ ਮੇਰੇ ਕੋਲ ਲੈ ਲੈਣਾ। ਨਹੀਂ ਏਦਾਂ ਦੀ ਮਾਈ ਫਿਲਮਾਂ ਜਾ ਕੇ ਨਹੀਂ, ਮੈਂ ਨਿਸ਼ਾਨਾ ਲਗਾਤੀ ਹੂੰ। ਵੈਰੀ ਗੁੱਡ। ਹਾਲਾਂਕਿ ਐਂਡ ਤੇ ਇਹਨੇ ਕੀਤੀ ਹੀ ਨਹੀਂ ਬਣਦੀ ਸੀ। ਘਰ ਚੋਰ ਪੈ ਜਾਣ ਨਾ ਤੇ ਏਦਾਂ ਦੀ ਮਾਈ ਦਾ ਪਤਾ ਲੱਗਦਾ ਪੱਕੇ ਨਾਲ ਲੰਮਗੀ। ਅੱਛਾ ਇਹ ਚੋਰੀ ਹੋ ਜੇ ਨਾ ਤੇ ਇਹੋ ਜੀ ਮਾਈ ਕਹਿੰਦੀ ਚੋਰੀ ਤੇ ਕਰ ਲੈ, ਚਲੋ ਹੁਣ ਗਰੁੱਪ ਫੋਟੋ ਹੋ ਜਾਏਗਾ। ਸਾਰੇ ਨੀਰ ਉਸਤਾਦ ਪ੍ਰਦੇਸ਼ ਗਿਆ, ਤੁਹਾਨੂੰ ਹਾਸੇ ਚੜੇ ਆ। ਏਦਾਂ ਦੀ ਮਾਈ ਚੋਰਾਂ ਨੂੰ ਕਹਿਣ ਹੁੰਦੀ ਪੁੱਤ ਜੇ ਜਾਲਾ ਕਿ ਰੋਟੀ ਲਾਲਵਾ ਤੇਰੀ ਹੁਣ। ਇਹੋ ਜੀ ਮਾਈ ਆਪ ਹੀ ਖੰਗ ਕੇ ਕਹਿੰਦੇ ਹੁੰਦੇ ਕੌਣ ਆ। ਲੇਕਿਨ ਫੈਸਲ ਸਾਹਿਬ, ਅੱਛਾ ਤੁਸੀਂ ਮੈਨੂੰ ਇਹ ਦੱਸੋ, ਆ ਲਾ ਦਿਓ ਸਿਰ ਤੋਂ, ਖੁਦਾ ਦਾ ਨਾਂ ਹੀ ਫੈਸਲ ਸਾਹਿਬ ਦੇ। ਲਾਲੋ ਤਾਂ ਲੱਗਦੇ ਥਰੀ ਤੇ ਮੁੜ ਕੇ ਕੀਤੀ ਵੇਖੋ। ਲੈ ਮਾਸ਼ਾਅੱਲਾ ਮਾਸ਼ਾਅੱਲਾ ਫੈਸਲ ਸਾਹਿਬ, ਤੁਸੀਂ ਉਸਤਾਦ ਨਾਲ ਮੁਹੱਬਤ ਕਰਦੇ, ਸਾਨੂੰ ਸਾਰਿਆਂ ਨੂੰ ਪਤਾ। ਫਰੀਦ ਨੂੰ ਗਸ਼ ਪੈ ਜਾਣੀ ਹੈ ਯਾਰ। ਇੱਕ ਵਿਗ ਤੇ ਮੁੱਛਾਂ ਲੈ ਕੇ ਇੱਕ ਵਲੀਮੇ ਚ ਵੜਨ ਦੇ, ਰੋਟੀ ਰੋਟੀ ਖਾ ਕੇ ਉਹ ਪਾ ਕੇ ਤੇ ਨਿਕਲੇ ਸਲਾਮੀ ਤੋਂ ਬਗੈਰ। ਹੋਰ ਕੋਈ ਬਣ ਗਿਆ। ਇਹ ਗੈਟਅਪ ਕਰਕੇ ਜਾਂਦਾ ਸੀ, ਇੱਕ ਦਿਨ ਸਾੜੀ ਲਾਈ ਤੇ ਨਾਲ ਮੁੱਛ ਵੀ ਲਾਈ। ਇੱਕ ਦਿਨ ਟੂ ਪੀਸ ਲਾਈ ਤੇ ਨਾਲ ਦੁੱਡੀਆਂ ਵਾਲੀ ਵਿਗ ਲਾਈ। ਇੱਕ ਦਿਨ ਸਕਾਫ ਪਾ ਕੇ ਮਸਵਾਕ ਕਰਨ। ਯਾਰ ਇੱਕ ਦਿਨ ਬੁਰਖਾ ਪਾ ਕੇ ਭਰਾ ਨਾਲ ਬਾਹ ਫੜਨ ਡਿਆ ਸੀ। ਬਿੰਦੀ ਲਾਈ ਨਾਲ ਫ੍ਰੈਂਚ ਰੱਖੀ। ਉਹ ਕਰਾਟੇ ਵਾਲੀ ਵਰਦੀ ਪਾ ਕੇ ਗੱਲਾਂ ਵੱਡੀ ਬੋਰੀਆਂ ਚੁੱਕਣ ਦਾ। ਨਹੀਂ ਫੈਸਲ ਸਾਹਿਬ, ਮੈਨੂੰ ਤੁਸੀਂ ਇੱਥੇ ਬਿਠਾ ਦਿੱਤਾ, ਇਸ ਕੰਮ ਲਈ ਬਿਠਾਇਆ ਵਾ ਵੀ ਤੁਸੀਂ ਗੱਲ ਹੀ ਨਹੀਂ ਸੁਣਨੀ ਅਗਲੇ ਦੀ। ਫੈਸਲ ਸਾਹਿਬ ਮਾਸ਼ਾਅੱਲਾ ਪਤਾ ਲੱਗਿਆ ਤੁਸੀਂ ਆਪਣਾ ਦਸਤਰਖਾਨ ਦਾ ਵੀ ਆਗਾਜ਼ ਕਰ ਰਹੇ ਹੋ। ਹਾਂ ਯਾਰ ਮੈਂ ਦਸਤਰਖਾਨ ਦਾ, ਸਾਰੀ ਟੀਮ ਨੇ ਆਣਾ। ਠੀਕ ਹੈ, ਮੈਂ ਆਪਣੇ ਘਰ ਰੇਲਵੇ ਕਲੋਨੀ। ਨਹੀਂ ਉਹ ਮੈਂ ਸਾਰੇ ਜਿੰਨੇ ਲੋਕ ਮੁਸਤਕੀ ਜਿਨ੍ਹਾਂ ਨੇ ਤੁਸੀਂ ਕਰਨ ਦੇ ਉਹਨਾਂ ਨੂੰ ਕਹਿ ਦਿਆਂ। ਫਰੀਦ ਭਾਈ ਮੈਂ ਤੁਹਾਨੂੰ ਦੱਸਣਾ, ਉਹ ਜਿਹੜਾ ਸਟਾਰਟਿੰਗ ਐਸ ਤੋਂ ਮੈਂ ਤੁਹਾਨੂੰ 2 ਮਿੰਟ ਮੈਨੂੰ ਦੇਣਾ ਮਾਜ਼ਰਤ ਨਾਲ, ਕਿ ਇੱਕ ਟਾਈਮ ਦੇ ਵਿੱਚ ਪਿਆਜ਼ ਹੋ ਗਿਆ ਸੀ 380 ਰੁਪਏ ਕੇਜੀ ਕਿਲੋ। ਹਾਂਜੀ ਕਿਲੋ ਹੋ ਗਿਆ। ਤੇ ਮੈਂ ਨਾ ਸੋਚਿਆ ਕਿ ਮੈਂ ਕਿਹਾ ਯਾਰ ਅਗਰ ਮੈਂ ਮੁਫਤ ਕਿਸੇ ਨੂੰ ਦਵਾਂਗਾ ਨਾ, ਤੇ ਯਾਰ ਮੁਫਤ ਅਗਰ ਕਿਸੇ ਨੂੰ ਦਈਏ ਨਾ ਤੇ ਸਫੈਦ ਪੋਸ਼ ਬੰਦਾ ਖੁਦਦਾਰੀ ਨਹੀਂ ਲੈ ਹੈ। ਹਾਂਜੀ ਕਿਉਂਕਿ ਸਫੈਦ ਪੋਸ਼ ਤੇ ਗਰੀਬ ਹਮੇਸ਼ਾ ਰੱਜਿਆ ਹੁੰਦਾ। ਮੈਂ ਨਾ ਫਰੀਦ ਭਾਈ ਮੈਂ ਬੋਰੀ ਲਈ ਪਿਆਜ਼ਾਂ ਦੀ, ਮੈਂ 1-1 ਕਿਲੋ ਦੇ ਛਾਪਰ ਬਣਾਏ ਨੇ ਤੇ ਮੈਂ ਰੇੜੀ ਲੈ ਕੇ ਆਪ ਹੀ ਨਿਕਲ ਗਿਆ ਤੇ ਮੈਂ 50 ਰੁਪਏ ਕਿਲੋ ਪਿਆਜ਼ ਵੇਚਿਆ। ਉਹਦੇ ਵਿੱਚ ਕੀ ਗਰੀਬਾਂ ਦੀ ਫੇਵਰ ਵੀ ਹੋਈ, ਮੈਂ ਵੀ ਮੁਤਮਈਨ ਹੋਇਆ। ਕਿਸੇ ਨੂੰ ਇਹ ਨਹੀਂ ਲੱਗਾ ਕਿ ਯਾਰ ਸਾਡੀ ਮਦਦ ਕਰ ਰਹੇ, ਉਹਨਾਂ ਨੇ 50 ਰੁਪਏ ਦਿੱਤੇ, 1-1 ਕਿਲੋ ਮੈਂ ਸਾਰਿਆਂ ਨੂੰ ਦਿੱਤਾ। ਉਹ ਮੈਂ ਉਧਰ ਚਲਾ ਗਿਆ। ਜਿਹੜਾ ਭਾਈ ਨੇ 50 ਰੁਪਏ ਵੇਚੇ ਨੇ ਮੰਡੀ ਚੋਂ ਪਚੀ ਲਿਆ ਸੀ। ਅੱਧਾ ਤਾਂ ਦਾਗੀ ਸੀ। ਅੱਛਾ, ਆਪਣੇ ਲੋ ਸਸਤਾ ਵੇਚ ਕੇ ਲੋਕਾਂ ਦੀ ਹੈਲਪ ਕਰਕੇ 50 ਰੁਪਏ ਕਿਲੋ ਵੇਚਿਆ, ਫਿਰ 20,000 ਬਚ ਗਿਆ। ਕਿਤੇ ਹੈਲਪ ਵੀ ਹੋ ਗਈ, ਮੁਕਾ ਦੇ ਛੱਡਿਆ ਗਿਆ। ਨਹੀਂ ਹੋ ਗਏ ਮਕਾਨ ਵਿੱਚ ਤੇ। ਨਹੀਂ ਆਪਣਾ ਆਪਣਾ ਯਾਰ ਇੱਕ ਹੈਗਾ ਵਾ ਨਹੀਂ ਨਹੀਂ ਆਪਣਾ ਨਹੀਂ, ਤੁਹਾਡਾ ਸਿਰਫ ਆਪਣਾ। ਮੇਰਾ ਅਲਹਮਦੁਲਿਲਾ ਯਾਰ, ਮੈਂ ਸਹੀ ਹੈ। ਹੁਣ ਜਿਹੜਾ ਮੈਂ ਦਸਤਰਖਾਨ ਦਾ ਕਰ ਰਿਹਾ ਵਾ ਨਾ, ਤੇ ਇਹ ਕਿਤੇ ਉਹ ਪਿਆਜ਼ ਵੇਚਣ ਡਿਆ ਸੀ, ਪਿਆਜ਼ ਦੇ ਵਿੱਚ ਕਿਤੇ ਸੇਬੇ ਵਾਲੇ ਬੰਬ ਵੀ ਚਲਾਤੇ। ਹੈਲਪ ਚ ਵੀ ਬਲੈਕਮੇਲ ਦੀ ਕਰ ਰਿਹਾ। ਜਿਹੜਾ ਕੋਈ ਪਿਆਜ਼ 50 ਰੁਪਏ ਕਿਲੋ ਲੈਣਾ ਰਿਹਾ, ਉਹਨੂੰ ਕਹਿ ਰਿਹਾ ਕਾਪੀਆਂ ਆਪਣੀਆਂ ਰਜਿਸਟਰੀ ਦੀਆਂ ਦੇ ਦਿਓ। ਵੱਡੀ ਜ਼ਰ ਜ਼ਮਾਨਤ ਰੱਖਣ ਦੇ। ਕਿਲੋ ਪਿਆਜ਼ ਦੇ ਤੇ ਉਹਨਾਂ ਨੂੰ ਕਹਿਣ ਦੇ ਪਾਸਪੋਰਟ ਤਸਵੀਰਾਂ ਦੇਣ ਤੇ ਇੱਕ ਸ਼ਨਾਖਤੀ ਕਾਰਡ ਦੀ ਕਾਪੀ। ਉਹਨੇ ਦਾ ਪਿਆਜ਼ ਬਣ ਜਾਣਾ ਸੀ। ਨਹੀਂ ਇਹ ਨਹੀਂ ਗੱਲ ਯਾਰ, ਆਪਣਾ ਆਪਣਾ ਇੱਕ ਹੈ ਵੇ। ਮੈਂ ਤੇ ਅਲਹਮਦੁਲਿਲਾ ਕਰਾਂਗਾ। ਜਿਹਨੇ 50 ਰੁਪਏ ਕਿਲੋ ਪਿਆਜ਼ ਵੇਚੇ, ਰਾਤ ਨੂੰ 2 ਨੰਬਰ ਸ਼ਾਇਦ ਵੇਚ ਕੇ ਬਰਾਬਰ ਕਰ ਲਿਆ। ਅੱਛਾ, ਸਾਰੀ ਦਿਹਾੜੀ ਨੇਕੀ ਦਾ ਕੰਮ ਕਰਕੇ ਰਾਤ ਨੂੰ ਆ ਕੇ ਉਹਦੇ ਉੱਤੋਂ ਪੈਸੇ ਦੀ ਸ਼ਰਾਬ ਪੀਤੀ। ਸਾਰੀ ਦਿਹਾੜੀ ਪਿਆਜ਼ ਵੇਚਦੇ ਰਹੇ, ਉਹ ਕਿੰਨੀ ਸੇਲ ਹੋ ਗਈ ਤੇ ਕਹਿੰਦਾ ਸਰਗੋਧੇ ਚਲੀਏ ਮਹਿਕ ਮਲਿਕ। 50 ਰੁਪਏ ਭਾਈ ਵੇਚਣ ਦੇ ਪਿਆਜ਼। ਮੈਂ ਕਿਹਾ ਇੰਨਾ ਸਸਤਾ? ਕਹਿੰਦਾ ਬੋਰੀਆਂ ਲੱਭੀਆਂ ਸੀ, ਇਦਾਂ ਹੀ ਵੇਚਣ ਦੇ।
ਬੋਰੀਆਂ ਲੱਭੀਆਂ ਨੇ ਲੁੱਟੀਆਂ ਹੋਣੀਆਂ। ਅੱਛਾ, ਲੋਕਾਂ ਦੀ ਹੈਲਪ ਕਰਕੇ ਰਾਤ ਨੂੰ ਕਿੰਨੇ ਪੈਸੇ ਮਿਲੇ ਜੇ ਤੇ 20,000 ਦਾ ਆਕੜਾ ਲਵਾ ਲਿਆ। ਅੱਛਾ, ਆਕੜਾ ਮੀਨਸ ਉਹ ਜਿਹੜਾ ਹੁੰਦਾ ਨਾ ਨੰਬਰਾਂ ਦਾ, ਇੱਕ ਹੁੰਦੇ ਜੂਆ ਹੀ ਹੁੰਦਾ, ਖੈਰ ਉਹ ਤੇ ਅੱਛਾ ਆਕੜਾ, ਭੰਗੂੜਾ, ਟੰਡੋਲਾ। ਹਾਂ ਚਲੋ ਪੁਰ ਕਰਾ ਦਿਓ, ਕਿਹੜਾ ਬੁੱਕ ਪਾਉਣੀ ਆਪਾਂ। ਨਹੀਂ ਮਿੱਠਾ ਜੀ, ਉਹਨਾਂ ਨੇ ਵਾਕਈ ਦਸਤਰਖਾਨ ਸ਼ੁਰੂ ਕਰ ਲਿਆ। ਅੱਛਾ ਜੀ, ਮਾਸ਼ਾਅੱਲਾ। ਦਸਤਰਖਾਨ ਮਿੱਠਾ ਜੀ, ਮੈਂ ਹੁਣ ਤੁਹਾਨੂੰ ਦੱਸਣਾ ਵਾ, ਤੁਸੀਂ ਨਾ ਗੱਲ ਮਜ਼ਾਕ ਚ ਲੈ ਜਾਂਦੇ ਹੋ। ਨਹੀਂ ਅਸੀਂ ਮਤਲਬ ਕਿਉਂਕਿ publicly? ਉਹ ਗੱਲ ਉਹੀ ਨਹੀਂ ਕਿ ਉਹ ਖੀਰ ਪਕਾ ਕੇ ਤੁਹਾਨੂੰ ਦਿੱਤੀ ਤੇ ਉਹ ਧਰਨੀ ਪੈ ਗਈ, ਇਸ ਤਰ੍ਹਾਂ ਦੀ ਕੋਈ ਮਜ਼ਾਕ ਦੀ। ਆਪਣੇ ਅੱਗੇ ਧਰਨੀ ਪੈ ਗਈ। ਆਹੋ, ਤੁਹਾਡੇ ਅੱਗੇ ਧਰਨੀ ਪੈ ਗਈ ਜਿੰਨਾ ਅੱਗੇ। ਚਲੋ ਕੋਈ ਨਹੀਂ। ਉਹ ਹੁਣ ਅਸੀਂ ਸਾਰਿਆਂ ਨੂੰ ਮੈਂ ਲੈ ਕੇ ਜਾਣਾ, ਇੱਕ ਪ੍ਰੋਗਰਾਮ ਮੈਂ ਬਣਾ ਰਿਹਾ ਹੈਗਾ ਵਾ, ਅਸੀਂ ਸਲਾਨੀ ਵਾਲਿਆਂ ਦੇ ਜਾ ਕੇ ਖਾਣਾ ਖਾਣਾ, ਤਾਂ ਕਿ ਉਹ ਜਿਹੜੇ ਵੀ ਹੈਗੇ, ਕਈ ਯਾਰ ਝੱਕਦੇ ਰਹਿੰਦੇ ਹੈਗੇ ਨੇ, ਜਾਂਦੇ ਹੀ ਨਹੀਂ ਹੈਗੇ ਯਾਰ, ਕਿ ਯਾਰ ਕੀ ਇੱਧਰ ਉਧਰਲੇ। ਆਪਾਂ ਚਾਰਾਂ ਦੀ ਗੱਲ ਕਰੋ, ਇਹ ਉੱਥੇ ਹੀ ਮਿਲਣਾ ਆਪਾਂ। ਅੱਛਾ, ਵੈਸੇ ਮੈਂ ਇੱਕ ਗੱਲ ਦੱਸਣ ਲੱਗਾ, ਜਿਹੜੀ ਤੁਸੀਂ ਕਿਹਾ ਨਾ ਖੀਰ ਪਕਾ ਕੇ ਚਾਰਾਂ ਅੱਗੇ, ਖੀਰ ਪਕਾ ਕੇ ਜਿਹੜਾ ਬੰਦਾ ਰੱਖਦਾ ਉਹਨਾਂ ਚਾਰਾਂ ਅੱਗੇ ਨਾ, ਉਹਦੇ ਨਾਲ ਦਾ ਵੀ ਫਿਰ ਮੈਂ ਹਿਸਾਬ ਲਾਇਆ ਵੀ ਬੰਦਾ ਮਠੀਆ ਕਹਿ ਨਹੀਂ ਹੈਗਾ। ਤੁਸੀਂ ਖੀਰ ਪਕਾ ਕੇ ਤੇ ਉਹਨਾਂ ਅੱਗੇ ਰੱਖ ਦਿਓ, ਖੀਰ ਦਾ ਲੈਵਲ ਜਾਂ ਖੀਰ ਦਾ ਜਿਹੜਾ ਮਿਆਰ ਆ ਉਹ ਤੇ ਨਹੀਂ ਨਾ ਉਹਨਾਂ ਅੱਗੇ, ਤੁਸੀਂ ਤੇ ਉਹ ਹਿਸਾਬ ਲਾਣਦੇ ਨਾ। ਕੀ ਗੱਲ, ਦੂ ਲੈਵਲ ਦਾ ਚੈੱਕ ਕਰਨੇ ਆ, ਤੇ ਫਿਰ ਇੱਕ ਬੰਦਾ ਪਾਕਿਸਤਾਨ ਦਾ, ਉਹਦੇ ਘੋੜੇ ਮੁਰੱਬਾ ਖਾਂਦੇ ਆ। ਉਹ ਯਾਰ ਉਹ ਭਾਵੇਂ ਠੀਕ ਆ। ਕਿੱਲਾ ਖਾ ਲੈਣ ਜਾਂ ਮਰਲਾ ਦੇਸੀ ਖਾ ਘਿਓ ਇਹ ਨਹੀਂ ਕਿ ਉਹ ਇੱਕ ਕਰੈਕਟਰ ਹੈਗਾ, ਉਹਨੇ ਉਹ ਬੁਲਡੋਗ ਰੱਖਿਆ, ਉਹਨੂੰ ਦੇਸੀ ਘਿਓ ਦੇ ਰਿਹਾ ਵਾ, ਇਹ ਉਹ ਤੇਰੀ ਇਦਾਂ ਤੇ ਇਦਾਂ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਬੈਠੀ, ਸਾਡੀਆਂ ਮੱਝਾਂ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲੇ ਗਾਜਰ ਜੂਸ, ਬਾਅਦ ਚੋਂ ਦੂਸਰਾ ਜੈਮ, ਬ੍ਰੈਡ। ਹਾਂ, ਇਦਾਂ ਤੇ ਮੁੜ ਕੇ ਫਿਰ ਕਾਲਜ ਵੀ ਜਾਂਦੀਆਂ ਵਾ। ਨਹੀਂ ਉੱਥੇ ਹੋਮ ਟਿਊਸ਼ਨ। ਇਹਨਾਂ ਦੀ ਮੱਝ ਨੂੰ ਕੱਟੇ ਨੇ ਮਾਰਿਆ ਤੇ ਮੈਂ ਘਰ ਗਿਆ ਤੇ ਇੰਜ ਕਰਕੇ ਬੈਠੀ, ਉਹ ਮਾਰ ਕੇ ਗਿਆ, ਉਹ ਮਾਰ ਕੇ ਗਿਆ। ਭਾਈ ਅਗਲੀਆਂ ਇੰਨਾ ਕੁਝ ਖਾਂਦੀਆਂ ਨੇ, ਗੋਇਆ ਵੀ ਤਾਂ ਗੁਲਾਬੀ ਦਿੰਦੀਆਂ ਵਾ ਨਾ ਭਾਜੀ। ਲੇਕਿਨ ਮਿੱਠਾ ਜੀ, ਫਿਰ ਵੀ ਉਹਨਾਂ ਦੇ ਦਸਤਰਖਾਨ ਨੂੰ ਇਗਨੋਰ ਨਹੀਂ ਕਰਨਾ, ਤੁਸੀਂ ਵੈਗਨਾਂ ਭਰ ਲਿਆਉਣੀਆਂ। ਭਾਜੀ ਅਗਰ ਉਹ ਦਸਤਰਖਾਨ ਲਾਉਣ ਲੱਗੇ ਯਾਰ, ਪਤਾ ਕੀ ਗੱਲ, ਸਭ ਤੋਂ ਪਹਿਲੇ ਨੰਬਰ ਤੇ ਇੱਕ ਗੱਲ ਗੌਰ ਨਾਲ ਸੁਣ ਲਓ, ਫੈਸਲ ਦਾ ਦਸਤਰਖਾਨ ਮੈਂ ਇਕੱਲੇ ਨੇ ਫਲਾਪ ਕਰਦਾ। ਮੈਂ ਕਿਹੜੀ ਦੁਨੀਆ ਲਿਆਉਣੀ ਉੱਤੇ। नहीं बेसिक बांटने से बढ़ता है। ਆਏ ਹਾਏ ठीक है, क्या बात। मेरी ਜਿਹੜੀ ਵਿਸ਼ ਸੀ ਨਾ ਕਿ ਉਹ ਮੈਂ ਫ੍ਰੀ ਨਹੀਂ ਕੇ ਦੇਣਾ ਸੀਗਾ ਖਾਣਾ, ਕਿ ਮੈਂ ਯਾਰ ਦਸਤਰਖਾਨ ਜਿਹੜਾ ਮਰਜ਼ੀ ਆ ਕੇ ਖਾਵੇ, ਵਿਦਆਊਟ ਕੋਈ ਐਸੀ ਗੱਲ ਨਹੀਂ, ਪੈਸੇ ਨਹੀਂ ਲੈਣੇ। ਸਿਰਫ ਰਿਸ਼ਤੇਦਾਰ। ਲੇਕਿਨ ਫਿਰ ਕੀ ਹੋਇਆ, ਮੈਂ ਕਿਹਾ ਯਾਰ ਇਸ ਤਰ੍ਹਾਂ ਨਾ ਕਈ ਸਫੈਦਪੋਸ਼ ਬੰਦਿਆਂ ਨੇ ਬਹਿਣਾ ਹੀ ਨਹੀਂ ਹੈਗਾ, ਨਹੀਂ ਬੈਠਦੇ। ਜਦੋਂ ਮੈਂ ਇੱਕ ਚੀਜ਼ ਲਾਈ ਹੋਏਗੀ ਨਾ ਰੇਟ 50 ਰੁਪਏ ਦੀ ਸਾਲਣ ਦੀ ਪਲੇਟ ਤੇ ਨਾਲ 3 ਰੋਟੀਆਂ 4 ਰੋਟੀਆਂ ਕਿੰਨੀਆਂ ਖਾ ਲੋਗੇ। ਇਹ ਰੌਲਾ ਪਤਾ ਕੀ ਇਹਨੇ ਕਰਨਾ ਫ੍ਰੀ ਸੀ, ਇਹਨੂੰ ਪਤਾ ਲੱਗ ਗਿਆ ਪੋਮਾ ਵੇਲਾ ਹੈਗਾ, ਉਹਨੇ ਡੇਲੀ ਬੈਠੇ ਹੋਣਾ। ਨਹੀਂ ਫ੍ਰੀ ਯਾਰ, ਫ੍ਰੀ ਮੈਂ ਕਰਨਾ, ਜੈਨੂਇਨ ਫ੍ਰੀ ਕਰਨਾ ਸੀ, ਲੇਕਿਨ ਉਹਦੇ ਵਿੱਚ ਸਫੈਦਪੋਸ਼ ਬੰਦਾ ਨਹੀਂ ਆਏਗਾ यार। दस्तरखान बना के सिर्फ अपने भैन भरावां नूं बिठा के ना घर को खिलाना सबसे बेहतरीन सदका। ਅੱਛਾ, ਜਿਹੜਾ ਬੈਂਡ ਨੇ ਰੰਗ ਭਰਗੇ ਕੱਪੜੇ ਵਾਲਾ ਉਹਨੂੰ ਢਾਈ ਜਾਣੇ, ਕਹਿੰਦਾ ਸਿਰਫ ਸਫੈਦ ਪੋਸ਼ ਆਓ। ਆਹੋ ਜਿਹੜਾ ਚਿੱਟੇ ਕੱਪੜੇ ਪਾ ਕੇ ਆਵੇ ਖਾ ਲਵੇ। ਯਾਰ ਯਾਰ ਸਾਰੇ ਫੈਮਿਲੀ ਤੇ ਬੈਠੇ, ਇੱਕ ਬੰਦਾ ਗੈਰ ਮੁਤਲਕਾ ਬਹਿ ਗਿਆ, ਉਹਨੂੰ ਸਿਗਨਲ ਲਾ ਕੇ ਉੱਠ ਓਏ ਉੱਠ ਚੱਲ ਲੈ ਤੇਰੇ ਫੈਮਿਲੀ ਨੂੰ ਬਸ। ਬਗਾਨਾ ਬੰਦਾ ਅਜੇ ਸ਼ੁਰੂ ਹੀ ਨਹੀਂ ਕਰਦੇ। ਅੱਛਾ, ਇਹਨਾਂ ਨੇ ਸਫੈਦ ਪੋਸ਼ਾਂ ਦਾ ਸਪੈਸ਼ਲ ਬੈਨਰ ਲਾਇਆ ਤੇ ਮਿੱਠਾ ਪੂਰੀ ਮਾਰਕੀਟ ਦੇ ਚਿੱਟੇ ਕੱਪੜੇ ਵਾਲੇ ਤਾਲ ਚੁੱਕੀ ਲਿਆਉਣੀ, ਆਪਣੇ ਰਿਸ਼ਤੇਦਾਰਾਂ, ਉਹ ਪਾਓ ਆਪਾਂ ਚੱਲੀਏ ਰੋਟੀ ਖਾਣ। 50 ਰੁਪਏ 3 ਰੋਟੀਆਂ ਦੇਣ ਦੇ, ਤੇ ਥੰਮ ਵਾਲੀ ਮਸ਼ੀਨ ਵੀ ਰੱਖੀ ਹੈ, ਐ ਕਰਕੇ ਅੰਦਰ ਜਾਂਦਾ ਬੰਦਾ। ਤੇ ਭਰਾ ਦਾ ਇਹ ਨਹੀਂ ਇਹ ਨਹੀਂ ਹੈਗਾ, ਸਪੈਦ ਪੋਸ਼ ਕੱਢਦੇ ਆ ਪੈਨ ਕਰਕੇ ਡਾਟਾ ਐਂਟਰੀ ਸਾਰੀ ਹੋ ਗਈ। ਤੁਸੀਂ ਐਵੇਂ ਮਜ਼ਾਕ ਨਾ ਕਰੋ ਯਾਰ ਇਹਦਾ। ਅੱਲਾਹ ਪਾਕ ਤੁਹਾਨੂੰ ਤੌਫੀਕ ਦੇ। ਮੇਰਾ ਭਾਈ ਉਹ ਪਹਿਲੇ ਉਹ ਤੁਸੀਂ ਉੱਥੇ ਆਏ ਵੀ ਸੀਗੇ, ਵਲੌਗ ਕੀਤਾ ਸੀ, ਉਹ ਗੁੱਡੂ ਭਾਈ ਚਨੇ ਬੜਾ ਅੱਛਾ ਸੈਟਅਪ ਬੰਦ ਹੋਇਆ, ਛੋਟਾ ਭਾਈ। ਨਹੀਂ ਯਾਰ, ਉੱਥੇ ਮਾਸ਼ਾਅੱਲਾ ਬਰਕਤ ਵੀ ਸੀ ਉੱਡੀ। ਯਾਰ ਬੜੇ ਦੂਰੋਂ ਲੋਕ ਦੇਖੇ ਮਾਸ਼ਾਅੱਲਾ, ਆਲਾਮਾ ਦੇਣ ਆਉਂਦੇ ਸੀ। ਨਹੀਂ ਮਿੱਠੇ ਇੰਜ ਸਵੇਰੇ ਨਾਸ਼ਤਾ ਲਾਉਣਾ, ਇੰਜ ਇਹਨਾਂ ਕੋ ਬਣਨਾ ਹੀ ਨਾ। ਨਹੀਂ ਹੁਣ ਕਿਉਂਕਿ ਉੱਥੇ ਯਾਰ ਮਾਸ਼ਾਅੱਲਾ ਇੱਕੋ ਹੀ ਗਾਹਕ ਨੇ ਇਹਦੀ ਦੁਕਾਨ ਬੰਦ ਕਰਾਤੀ। ਹੁਣ ਮੈਂ ਆਪ ਉੱਥੇ ਹੋਣਾ, ਆਪ ਇਹ ਨਹੀਂ ਕਿ ਕਾਰੀਗਰ ਵੀ ਇੱਕ ਉਹ ਵੇਖ ਰਿਹਾ ਵਾਂ ਮੈਂ। ਫੈਸਲ ਸਾਹਿਬ, ਇੱਕ ਸਵਾਲ ਆ ਵੈਸੇ, ਰੋਟੀ ਕਿ ਦਾ ਤੁਸੀਂ ਰੋਟੀ ਦਾ ਹੀ ਸਵਾਲ ਕਰਨਾ, ਰੋਟੀ ਦਾ ਸਵਾਲ ਹੈ। ਹਾਂ, ਮੈਂ ਐਸੇ ਸਵਾਲ ਹੀ ਕਰਨ ਲੱਗਾ ਕਿ ਵੀ ਯਾਨੀ ਤੁਸੀਂ ਸਮਝਦੇ ਹੋ ਕਿ ਤੁਸੀਂ ਸਾਰੇ ਹਕੂਕ ਪੂਰੇ ਕਰ ਲਏ, ਨਹੀਂ ਫਿਰ ਤੁਸੀਂ ਡਾਇਰੈਕਟ ਇਸ ਨੂੰ, ਕਿਉਂਕਿ ਮੇਰੇ ਹਿਸਾਬ ਨਾਲ ਇਹੋ ਜਿਹਾ ਅਮਲ ਜਿਹੜਾ ਨਾ ਤੁਹਾਨੂੰ ਹੈ ਅੱਛਾ, ਮਤਲਬ ਮੈਂ ਤੁਹਾਨੂੰ ਗਲਤ ਨਹੀਂ ਕਹਿ ਰਿਹਾ ਵੀ ਤੁਸੀਂ ਕਰ ਰਹੇ, ਲੇਕਿਨ ਇਹ ਵਾ ਨਾ ਕਿ ਕੁਛ ਐਸੇ ਜਿਹੜੇ ਉਹਦੇ ਤੋਂ ਵੀ ਕੰਪਲਸਰੀ ਹੋਣ, ਜਿਹੜੇ ਤੁਹਾਨੂੰ ਜ਼ਰੂਰੀ ਉਹਦੇ ਤੋਂ ਵੀ ਪਹਿਲਾਂ ਕਰਨੇ ਚਾਹੀਦੇ, ਤੁਸੀਂ ਉਹ ਨਾ ਕੀਤੇ ਹੋਣ। ਮਤਲਬ ਬਾਹਰ ਉਹ ਮੈਂ ਵਾਲੀ ਕੀਤੇ ਆ। ਬਾਹਰ ਵਾਲੀ ਦੀਵਾਰ, ਦਰਵਾਜ਼ਾ, ਜਿਹੜੇ ਅੱਛਾ, ਹੁਣ ਸਭ ਤੋਂ ਪਹਿਲਾਂ ਚਾਚੇ ਦੀ ਧੀ ਦੀ ਕਮੇਟੀ ਖਾਦੀ ਤੇ ਬਣਵਾਈਏ ਦਾ ਸਾਈਕਲ ਵਿੱਚ, ਉਹ ਸਾਰੇ ਮੈਂ ਚਾਚੇ ਨੇ ਕੰਦਾ ਹਿੱਸਾ ਨਹੀਂ ਦਿੱਤਾ।
ਉਹ ਦੇਤਾ ਵਾ ਦੇਤਾ। ਮੈਂ ਆਪਣੇ ਚਾਚੇ ਦੀ ਗੱਲ ਕਰਨ ਡਿਆ। ਯਾਰ ਦੇਖੋ ਜਦੋਂ ਤੱਕ ਉਹ ਚਾਹ ਦਾ ਕੀ ਨਾਮ ਕਾਸ਼ਫ ਚਾਹ। ਔਰ ਗਾਤਾ ਨਿਲ ਨਹੀਂ ਕਰਨ ਦੇ ਤੇ ਦਸਤਰਖਾਨ ਯਾਰ ਨਹੀਂ। ਯਾਰ ਉਹ ਨਹੀਂ ਗੱਲ ਹੈ, ਉਹ ਨਿਲ ਯਾਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਮੈਂ ਤੁਹਾਨੂੰ ਦੱਸ ਰਿਹਾ ਵਾਂ, ਜੋ ਨਾਜ਼ਰੀਨ ਤੁਹਾਡੇ ਮਾਈਂਡ 'ਚ ਹੈਗਾ ਤੁਸੀਂ ਉਹ ਕਰੋ। ਤੁਹਾਨੂੰ ਬੜੇ ਰੋਕਣ ਵਾਲੇ ਹੋਣਗੇ। ਤੁਸੀਂ ਫੋਰ ਐਗਜ਼ਾਮਪਲ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਹੈ ਨਾ, ਹਾਂ ਤੁਸੀਂ ਬਿਜ਼ਨਸ ਸ਼ੁਰੂ ਕਰ ਦਿਓ, ਕਿਸੇ ਕੋ ਮਸ਼ਵਰਾ ਲੈਣ ਦੀ ਲੋੜ ਨਹੀਂ। ਕਈਆਂ ਨੇ ਤੁਹਾਨੂੰ ਕਹਿਣਾ ਉਹ ਯਾਰ ਜਾਣਦੇ ਹੋ ਕਿਸੇ ਨੂੰ, ਕਿਹੜਾ ਕੰਮ ਉਹਨੂੰ ਲਾਸ ਹੋ ਗਿਆ, ਉਹਨੂੰ ਲਾਸ ਹੋ ਗਿਆ, ਉਹਨੂੰ ਲਾਸ ਹੋ ਗਿਆ। ਯਾਰ ਉਹਦੀ ਆਪਣੀ ਕਿਸਮਤ ਹੈ, ਤੁਸੀਂ ਸ਼ੁਰੂ ਕਰੋ। ਠੀਕ ਹੈ। ਨਹੀਂ ਫੈਸਲ ਸਾਹਿਬ, ਮੈਂ ਹੁਣ ਮੈਂ ਉਹ ਪੈਟ ਵਗੈਰਾ ਦਾ ਕੰਮ ਸ਼ੁਰੂ ਕਰਨ ਲੱਗਾ ਸੀਗਾ। ਬੋਤਲਾਂ ਦੇ ਪੈਟਾਂ ਦਾ ਬੋਤਲਾਂ ਨੇ ਪੈਟ ਲਵਰ ਹੈ ਨਾ ਮੈਂ, ਜਾਨਵਰਾਂ ਦਾ, pet ਜਾਨਵਰ ਨੂੰ ਕਿ ਮੈਂ ਕੋ ਫਾਰਮ ਜਿਹਾ ਮੁਰਗੀਆਂ ਵਾਲਾ ਪੈਟ ਦਾ ਕੰਮ ਕਰਨ ਲੱਗੇ ਸੀ। ਉਹ ਘਰਦਿਆਂ ਨੇ ਪੈਟ ਕੇ ਇਹਨਾਂ ਨੂੰ ਕਿਹਾ ਕਿ ਨਾ ਕਰੋ। ਹੁਣ ਮੁਰਗੀਆਂ ਵਾਲਾ ਕੰਮ ਮੈਂ ਸ਼ੁਰੂ ਕਰਨ ਲੱਗਾ ਵਾਂ। ਉਹ ਕੀ ਕਰਨਾ? ਠੀਕ ਹੈ, ਦੇਸੀ ਮੁਰਗੀਆਂ। ਚੋਰੀ ਕਰ। ਠੀਕ ਹੈ। ਉਹ ਮੈਂ ਨਾ ਫਾਰਮ ਬਣਾਉਣ ਲੱਗਾ ਤੇ ਫਰੀਦ ਸਾਹਿਬ ਮੈਨੂੰ ਕੋਈ 19 ਜਣਿਆਂ ਨੇ ਮਨਾ ਕਰਤਾ। ਉਹ ਭਾਈ ਉਹ ਇੱਕ ਬਿਮਾਰੀ ਚੱਲਦੀ ਆ। ਠੀਕ ਆ, ਉਹਦੇ ਨਾਲ ਭਾਈ ਨਾ ਉਹਨੇ ਕੀਤਾ ਨਾ ਉਹਦਾ ਕੋਈ ਤਲਕ, ਸਿਰਫ ਉਹਨੇ ਸੁਣੀ ਸੁਣਾਈ ਗੱਲ ਮੇਰੇ ਤੇ ਦੇਣੀ ਕਿ ਬਾਤੀ। ਉਹਨੇ ਆ ਕੇ ਬੇਗਮ ਨੂੰ, ਸਾਰੇ ਅਸੀਂ ਬੈਠੇ ਆ ਉਹਦੇ ਕੋਲ, ਉਹ ਯਾਰ ਉਹ ਨਾਲੇ ਬਿਮਾਰੀ 100-200 ਚੂਚੇ ਨੂੰ 500 ਚੂਚੇ ਨੂੰ, ਤੁਸੀਂ ਤਿੰਨਾਂ ਚਾਰਾਂ ਤੋਂ ਸ਼ੁਰੂ ਕਰਨਾ ਸੀ, ਤੁਹਾਨੂੰ ਬਿਮਾਰੀ ਨੇ ਕੀ ਕਹਿਣਾ ਸੀ? ਨਹੀਂ ਕਮ ਤੋਂ ਕਮ 200 ਚੂਚੇ ਲੈ ਲਈਦੇ ਆ। 200 ਚੂਚੇ ਤੋਂ ਕਰ ਰਹੇ। ਮੈਂ ਇੱਕ ਵੈਸੇ ਇੱਕ ਨਾ ਜਿਹਨੂੰ ਕਹਿੰਦੇ ਨਾ ਫਲਾਹੀ ਜੀ ਇਨਫੋਰਮੇਸ਼ਨ, ਉਹ ਵੀ ਰੱਖ ਦੇਣਾ ਚਾਹੁੰਦਾ ਵਾ। ਜਿਵੇਂ ਮਤਲਬ ਅਸੀਂ ਅਕਸਰ ਵੇਖਦੇ ਹਾਂ ਕਿ ਮੈਡੀਕਲ ਸਟੋਰਸ ਦੇ ਵਿੱਚ ਡੱਬੇ ਰੱਖੇ ਨੇ, ਗੱਲੇ ਨੇ, ਉਹਦੇ ਵਿੱਚ ਲੋਕ ਅਤਿਆਤ ਵਗੈਰਾ ਪਾ ਦਿੰਦੇ ਨੇ। ਇੱਕ ਐਸਾ ਵੀ ਕਰੈਕਟਰ ਨਿਕਲਿਆ ਕਿ ਉਹਨੇ ਜਨਾਬ ਉਹ ਪੂਰਾ ਜਦੋਂ ਫੁੱਲ ਹੋ ਜਾਣਾ ਤੇ ਲੈ ਜਾਣਾ। ਉਹ ਯਾਰ ਤੂੰ ਉਹ ਜਦੋਂ ਉੱਤੋਂ ਤੀਕਰ ਤੇ ਕਿਹੜੇ ਮੈਡੀਕਲ ਸਟੋਰ ਅੱਗੇ ਵੱਡੇ ਅੱਗੇ ਨਾਮ ਹੀ ਨਾ ਲੈਣਾ, ਵੱਡੇ ਅੱਗੇ ਰੱਖਿਆ ਵੀ ਜਿਹਦੇ ਚ ਲੋਕਾਂ ਨੇ ਆਣ ਕੇ ਕਮ ਸੇ ਕਮ 500,000 ਵਾਲਾ ਸੀਨ ਕਰਨਾ। ਤੇ ਉਹ ਭਾਈ ਜਦੋਂ ਫੁੱਲ ਹੋ ਜਾਣਾ ਤੇ ਉਹਨੇ ਪੂਰਾ ਉਹ ਹੀ ਗੈਟ ਜੁੱਬਾ ਪਾ ਕੇ ਤੇ ਉਹ ਆਇਆ ਤੇ ਉਹਨੇ ਕਿਹਾ ਅਸਲਾਮ ਵਾਲੇਕੁਮ ਤੇ ਗਿਆ ਲੈ ਕੇ ਚਲਾ ਗਿਆ। ਤੇ ਉਹ ਕੋਈ 18-19 ਮਹੀਨਿਆਂ ਬਾਅਦ ਉਹ ਬੰਦਾ ਫੜਿਆ ਗਿਆ ਤੇ ਮਾਸ਼ਾਅੱਲਾ ਉਹਦੇ ਕੋਲ ਫੋਰਚੂਨਰ ਸੀ। ਠੀਕ ਹੈ। ਅੱਛਾ ਯਾਰ ਇਹਨੂੰ ਤੁਸੀਂ ਮਾਜ਼ਰਤ ਨਾਲ ਫੈਸਲ ਸਾਹਿਬ, ਜਿਹੜਾ ਤੁਸੀਂ ਕੰਮ ਕਰਨ ਦੇ ਹੋ ਨਾ, ਤੁਸੀਂ ਤੇ ਇੱਕ ਨਿਚਲੇ ਤਬਕੇ ਦੇ ਕਰਨ, ਨਿਚਲੇ ਲੈਵਲ ਤੇ, ਲੇਕਿਨ ਨੀਅਤ ਅੱਛੀ ਰੱਖੋ, ਇਨਸ਼ਾਅੱਲਾ ਅੱਲਾਹ ਕਰੇ। ਨੀਅਤ ਮੇਰੀ ਬਹੁਤ ਅੱਛੀ ਆ। ਗੱਲੇ ਤੋਂ ਗੱਲ ਯਾਦ ਆ ਗਈ ਮੈਨੂੰ। ਮੈਂ ਸ਼ਾਇਦ ਪਹਿਲੇ ਵੀ ਗੱਲ ਕੀਤੀ ਕਿ ਨਹੀਂ ਕੀਤੀ। ਜੇ ਸ਼ਾਇਦ ਦੀ ਗੱਲ ਹੈ ਫਿਰ ਨਾ ਕਰੇ। ਮਨਸੂਰਾਬਾਦ ਆਣਾ ਇੱਕ ਕਰੈਕਟਰ ਗੱਲਾ ਚੁੱਕੀ ਲਿਆ ਰਿਹਾ ਸਾਡੇ ਕੋਲ, ਤੇ ਮੈਂ ਹੁਣ ਖਲੋਤਾ ਕਿਹਦੇ ਕੋਲ ਆ, ਮੋਟਰਸਾਈਕਲ ਤੇ 2 ਪੁਲਿਸ ਵਾਲੇ ਉਹ ਮੇਰੇ ਕੋਲ ਖੜੇ ਨੇ ਤੇ ਹਾਲ ਚਾਲ ਪੁੱਛਣ ਦੇ ਨੇ ਅਸੀਂ। ਤੇ ਉਹ ਕਰੈਕਟਰ ਆਇਆ ਤੇ ਉਹਨੇ ਇੰਨੇ ਕੌਨਫੀਡੈਂਸ ਨਾਲ ਸਾਨੂੰ ਕਿਹਾ ਕਿ ਯਾਰ ਅੱਲਾ ਦੀ ਰਾਹ ਤੇ ਚੰਦਾ ਦਿਓ ਜੀ। ਮੈਂ ਵੀ ਕੱਢ ਕੇ ਦਿੱਤਾ। ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਯਾਰ ਤੁਸੀਂ ਵੀ ਦਿਓ। ਠਾਕ ਕਰਕੇ ਅਸੀਂ ਪਾ ਦਿੱਤੇ, ਚਲਾ ਗਿਆ। ਐਵੇਂ 2 ਤੋਂ 3 ਮਿੰਟ ਬਾਅਦ ਕਰੈਕਟਰ ਆਇਆ, ਕਹਿੰਦਾ ਯਾਰ ਕੋਈ ਬੰਦਾ ਗੱਲਾਂ ਤੋੜ ਕੇ ਨੱਸ ਗਿਆ ਮਸਜਿਦ ਦਾ। ਯਾਰ ਕਿੱਦਾਂ ਜ਼ਮੀਰ ਯਾਰ ਲੋਕਾਂ ਦੇ ਯਾਰ ਲਾ ਹੋ ਜਾਂਦਾ ਹੁੰਦਾ, ਕੋਈ ਅਸਰ ਹੋਣਾ ਨਹੀਂ। ਉਹਦੇ ਨਾਲ ਦਸਤਰਖਾਨ ਦੀ ਗੱਲ ਮੈਂ ਕਰ ਰਿਹਾ ਵਾਂ ਕਿ ਯਾਰ ਜੋ ਕੰਮ ਮੈਂ ਸ਼ੁਰੂ ਕਰਨਾ ਨਾ, ਕਰੋ ਤੁਸੀਂ। ਮਿਹਰਬਾਨੀ ਤੁਸੀਂ ਸਿਰਫ ਦੁਆ ਕਰਨੀ ਹੈ ਮੇਰੇ ਲਈ, ਕੋਸ਼ਿਸ਼ ਮੈਂ ਕਰਨੀ ਹੈ। ਮੈਂ ਜਿਹੜਾ ਬਿਜ਼ਨਸ ਵੀ ਸ਼ੁਰੂ ਕਰਨਾ ਵਾ ਤੇ ਸਭ ਤੋਂ ਵੱਡਾ ਭੈੜ ਮੇਰੇ 'ਚ ਕਿ ਮੈਂ ਮਸ਼ਵਰਾ ਲੈ ਲੈਣਾ ਫਰੀਦ ਕੋਲੋਂ, ਤੇਰੇ ਕੋਲੋਂ, ਇਹਦੇ ਕੋਲੋਂ, ਐਨੀਵਨ, ਸਾਰਿਆਂ ਕੋਲੋਂ, ਈਵਨ ਕਿ ਉਸਤਾਦ ਜੀ ਕੋਲ ਵੀ। ਹੁਣ ਉਸਤਾਦ ਜੀ ਦੀ ਸਭ ਤੋਂ ਖੂਬਸੂਰਤ ਗੱਲ ਕੀ ਹੈ, ਉਸਤਾਦ ਜੀ ਨੂੰ ਕਹਿਣਾ ਨਾ ਉਸਤਾਦ ਜੀ ਇਹ ਕੰਮ ਸ਼ੁਰੂ ਕਰਨਾ, ਕਰ। ਠੀਕ ਹੈ। ਉਹਨਾਂ ਨੇ ਕਦੇ ਨਹੀਂ ਯਾਨੀ ਕਿ ਕਿਸੇ ਨੂੰ ਕਹਿਣਾ, ਮੈਨੂੰ ਨਹੀਂ ਕਹਿਣਾ ਉਹਨਾਂ ਨੇ, ਕਿਸੇ ਨੇ ਵੀ ਨਹੀਂ ਕਹਿਣਾ ਕਿ ਫੈਸਲ ਯਾਰ ਉਹਨੂੰ ਲਾਸ ਹੋ ਜਾਏਗਾ ਤੇ ਇੰਝ ਹੋ ਜਾਏਗਾ, ਉਂਝ ਹੋ ਜਾਏਗਾ। ਮੈਂ ਬਾਹਰ ਆਣਾ ਤੇ ਉਹਨਾਂ ਨੇ ਫਰੀਦ ਨੂੰ ਕਹਿਣਾ ਇਹਨੂੰ ਲੈਣ ਦੇ ਜ਼ਰਾ ਬਾਜ਼ਾਰ। ਅੱਛਾ ਇੱਕ ਹੋਰ ਗੱਲ, ਜਿਹੜੇ ਲੋਕ ਮਤਲਬ ਨਿਸਾਬ ਹੁੰਦੇ ਨੇ ਸਕੂਲਾਂ 'ਚ ਪੜਾਇਆ ਜਾਂਦਾ ਵਾ, ਇਹ ਵੀ ਇੱਕ ਮਸ਼ਵਰਾ ਹੀ ਆ। ਬਿਜ਼ਨਸ ਪੜਿਆ ਜਾਂਦਾ ਵਾ, ਇਕਨੋਮਿਕਸ ਪੜ੍ਹੀ ਜਾਂਦੀ, ਅਕਾਊਂਟਸ ਪੜਿਆ ਜਾਂਦਾ, ਤੇ ਸਾਰੇ ਇਹ ਇੱਕ ਮਸ਼ਵਰਾ ਹੀ ਹੈ। ਫੈਸਲ ਸਾਹਿਬ ਇਹ ਗੱਲ ਬੜੀ ਫਿੱਕੀ ਕਰ ਰਹੇ ਤੁਸੀਂ। ਮੇਰੀ ਗੱਲ ਸੁਣੋ, ਇੱਕ ਤੂੰ ਕੀ ਕਰਦਾ ਪਿਆ? ਤੈਨੂੰ ਮੈਂ ਉਹਨੂੰ ਮੁਰਗੀਆਂ ਦੀ ਬਿਮਾਰੀ ਦਾ ਪਤਾ ਹੀ ਨਹੀਂ ਮਿੱਠੇ ਨੂੰ। ਭਾਜੀ ਬ੍ਰੈਡ ਬਰੋ ਕਰੋੜ ਬਿਮਾਰੀ ਮੈਨੂੰ ਦੱਸਦੀ ਕਿ ਵੀ ਮੁਰਗੀਆਂ ਦਾ ਕੰਮ ਨਾ ਸ਼ੁਰੂ ਕਰਨਾ ਫੈਸਲ ਭਾਈ। ਯਾਰ ਮੈਂ ਸ਼ੁਰੂ ਕਰ ਰਿਹਾ ਵਾਂ, ਤੂੰ ਸਿਰਫ ਦੁਆ ਕਰੇ ਅੱਲਾਹ ਪਾਕ ਬਰਕਤ ਪਾਏ। ਤੁਸੀਂ ਵਿੱਚ ਕੀੜੇ ਕੱਢਣੇ ਸ਼ੁਰੂ ਕਰ ਦਿੰਦੇ ਹੋ। ਠੀਕ ਹੈ ਨਾ। ਦਸਤਰਖਾਨ ਹੁਣ ਮੁਦੱਸਰ ਭਾਈ ਨੇ ਮੈਨੂੰ ਆ ਕੇ ਕਿਹਾ ਕਿ ਫੈਸਲ ਭਾਈ ਤੁਸੀਂ ਦਸਤਰਖਾਨ ਸ਼ੁਰੂ ਕਰਨਾ, ਮੇਰਾ ਹਿੱਸਾ ਵੀ ਪਾਣਾ। ਉਸਤਾਦ ਜੀ ਨੇ ਵੀ ਮੈਨੂੰ ਕਿਹਾ, ਸਲਮਾਨ ਨੇ ਮੈਨੂੰ ਕਿਹਾ, ਠੀਕ ਹੈ ਨਾ। ਇਹਦਾ ਭਰਾ ਛੋਟਾ ਜਿਹੜਾ ਹੈਗਾ ਵੇ, ਉਹਦਾ ਕੀ ਨਾਮ ਹੈ, ਮਜ਼ਰ ਨੇ ਮੈਨੂੰ ਕਿਹਾ ਕਿ ਫੈਸਲ ਭਾਈ ਮੇਰਾ ਭਰਾ ਵੀ ਕਪਾਲਾ ਕਿਹੜਾ ਕੁਝ ਜਾਂਦਾ ਵਾ। ਯਾਰ ਇਹ ਕਿਸੇ ਨੇ ਨਹੀਂ ਕਿਹਾ ਤੇ ਨਾ ਕੋਈ ਹਿੱਸਾ ਪਾਇਓ। ਨਹੀਂ ਯਾਰ ਮੈਨੂੰ ਉਹਨਾਂ ਨੇ ਕਿਹਾ ਵਾ, ਮੈਨੂੰ ਉਹਨਾਂ ਨੇ
ਮੈਨੂੰ ਕਸਮ ਵਾਲੀ ਗੱਲ ਮੈਂ ਮੁਦੱਸਰ ਭਾਈ ਨੇ ਕਿਹਾ ਕਿ ਸਲਮਾਨ ਨੇ ਕਿਹਾ ਮੇਰਾ ਯਾਰ ਹਿੱਸਾ ਬਣਾ। ਮੈਂ ਕਿਹਾ ਯਾਰ ਨਹੀਂ ਯਾਰ, ਅੱਲਾ ਨੇ ਮੈਨੂੰ ਗੁੰਜਾਇਸ਼ ਦਿੱਤੀ ਹੈ, ਕਿਵੇਂ ਲੈ ਲਾਂਗਾ ਮੈਂ ਇਨਸ਼ਾਅੱਲਾ ਤਾਲਾ ਆਪ ਕਢਾ ਲਾਂਗਾ। ਭਾਈ ਨੇ ਦਸਤਰਖਾਨ ਸ਼ੁਰੂ ਕਰਨ ਲੱਗੇ, ਛੋਟੇ ਭਰਾ ਨੂੰ ਕਹਿੰਦਾ ਸਾਰੇ ਰੋਡਾਂ ਤੋਂ ਸਾਰੇ ਬੈਨਰ ਲਾ ਕੇ ਲਿਆ, ਵੱਡਾ ਇੱਕ ਦਸਤਰਖਾਨ ਸਿਲਾਈ ਕਰੀਏ। ਉਹ ਬੈਨਰ ਲਾਉਂਦੇ ਵਿਚਾਰੇ, ਉਹ ਲਾ ਕੇ ਉਹ ਦਸਤਰਖਾਨ। ਯਾਰ ਦਸਤਰਖਾਨ ਨਹੀਂ, ਹੋਟਲ ਸ਼ੁਰੂ ਕਰਨ ਲੱਗਾ ਮੈਂ ਯਾਰ। ਯਾਰ ਇਹਨੇ ਹੋਟਲ ਸ਼ੁਰੂ ਕੀਤਾ 50 ਰੁਪਏ ਵਾਲਾ ਸੀਨ ਕਰਕੇ, ਬਾਅਦ ਜਿਹੜਾ ਰੋਟੀ ਖਾ ਕੇ ਜਾਂਦਾ ਸੀ ਉਹਨੂੰ ਕਹਿੰਦੇ ਸੀ ਇੱਟਾਂ ਵੀ ਸੁੱਟ, ਮੇਰਾ ਲੈਵਲ ਕਰਕੇ ਜਾ। ਇਹ ਬੜਿਆ ਯਾਰ ਬੰਦਿਆਂ ਨੂੰ ਵੇਟ ਹੈ ਉਸ ਚੀਜ਼ ਦਾ। ਉਹ ਯਾਰ ਮੈਨੂੰ ਵੀ ਵੇਟ ਆ ਰੋਟੀ ਖਾ ਕੇ ਮੈਨੂੰ ਚੱਲ ਬੈਠ ਕੇ ਰੰਗ ਕਰ ਜਾ ਕੇ। ਯਾਰ ਰੋਟੀ ਖਵਾ ਕੇ ਮੈਂ ਕਹਿੰਦਾ ਸੀ ਯਾਰ ਉਹ ਚੋਟੀ ਦਾ ਫਰਨੀਚਰ ਉਧਰ ਛੱਡ ਕੇ ਆਉਣਾ ਮਨਸੂਰਾਬਾਦ। ਰੋਟੀ ਖਾ ਲਈ, ਚੱਲ ਮੋਟਰਸਾਈਕਲ ਤੋਂ। ਇੱਕ ਬੰਦਾ ਆਇਆ, ਉਹਨੇ ਵਿਚਾਰੇ ਨੇ 50 ਰੁਪਏ ਦੀ ਰੋਟੀ ਖਾਧੀ ਤੇ ਉਹਨੇ ਕਿਹਾ ਚੱਲ ਮੈਂ ਨਹਾਉਣ ਲਾ ਕੇ ਆ। ਹੋਰ ਵੀ ਲੜਾ ਦਾਤਾ ਨੇ ਮੈਨੂੰ ਨਾ ਲੱਗ ਗਿਆ ਯਾਰ ਇਹ ਕਿਹੜਾ ਦਸਤਰਖਾਨ ਹੋਣਾ। ਇੱਕ ਬੰਦੇ ਨੇ ਰੋਟੀ ਖਾਧੀ, ਉਹਨੂੰ ਕਹਿੰਦਾ ਚਾਹ ਵੀ ਪੀਣੀ, ਉਹ ਕਹਿੰਦਾ ਹਾਂ, ਕਹਿੰਦਾ ਜਾ ਇਹਦਾ ਪੈਂਚਰ ਲਵਾ ਕੇ ਲਿਆ। ਲੋਕਾਂ ਨੇ ਮਸ਼ਹੂਰ ਕਰਤਾ ਚੱਲੀਆਂ ਖੱਲੀਆਂ ਵਾਲੇ ਦਸਤਰਖਾਨ ਦੇ। ਅੱਛਾ ਆਰਫ ਨੂੰ ਮਾਰ ਦੇਣ, ਆਰਫ ਇੱਕ ਚਾਹ ਭੇਜ ਦੇ, ਰੋਟੀ ਲੈ ਲੈ। ਬਰਾਬਰ ਲੈਵਲ ਕਰਨ। ਇੰਨੀ ਸਸਤੀ ਰੋਟੀ ਦੇਣਾ, ਫੇਰ ਇਹਦੀ ਦਸਤਰਖਾਨ ਤੇ ਲਿਆ ਕੇ ਲੋਕੀ ਘਰੋਂ ਖਾਣ ਡਏ ਆ। ਠੀਕ ਹੈ ਭਾਈ, ਇਹ ਕੰਮ ਬਹੁਤ ਭੇਜਦਾ ਕਹਿੰਦੇ। ਅੱਛਾ ਇੱਕ ਵਾਰੀ ਜਿਹੜੇ ਖਾ ਗਏ ਨੇ ਨਾ, ਇੱਕ ਬੰਦੇ ਨੂੰ ਕਹਿੰਦਾ ਆਇਆ ਰੋਟੀ ਖਾ ਲਾ, ਕਹਿੰਦਾ ਮੈਂ ਕੋਈ ਤੁਰਿਆ ਨਹੀਂ ਜਾਣਾ ਭਾਈ। ਇਹ ਮੇਰੇ ਮੂੰਹ ਕੀ ਬਾਤ ਛੀਨ ਲੀ ਆਪਨੇ। ਉਹ ਕਹਿੰਦਾ ਭਾਈ ਮੈਂ ਨਹੀਂ ਖਾਣੀ, ਮੈਂ ਅੱਗੇ ਹੀ ਬੜਾ ਥੱਕਿਆ ਵੀ। ਯਾਰ ਇਹਨੇ ਕਿਹਾ ਵਾ ਰੋਟੀ ਕਈਆਂ ਬੰਦੇ ਨੇ ਨਾ ਇੱਕ ਵਾਰੀ ਜਿਹੜੇ ਖਾ ਕੇ ਨਾ ਬਾਅਦ ਚ ਜਾਣ ਦੇ ਤੈਨੂੰ ਆਵਾਜ਼ ਦਿੰਦਾ, ਕਹਿੰਦਾ ਰੋਟੀ ਖਾ ਲਓ, ਕਹਿੰਦਾ ਭਾਜੀ ਗਰੀਬ ਧੱਕੇ ਨੇ। ਇੱਕ ਬੰਦਾ ਰੋਟੀ ਖਾਣ ਲਈ ਇਹਦੇ ਦਸਤਰਖਾਨ ਤੇ ਬੈਠ ਲੱਗਾ ਤੇ ਇੱਕ ਬੰਦਾ ਦੂਸਰਾ ਉਹਨੂੰ ਕਹਿੰਦਾ ਓਏ ਮਰਨਾ। ਇੱਕ ਬੰਦਾ ਦਸਤਰਖਾਨ ਤੇ ਭਾਈ ਇੱਕ ਬੰਦਾ ਜਾ ਬੈਠਾ ਸੀਗਾ ਤੇ ਇੱਕ ਬੰਦਾ ਲਾਗੋਂ ਲੰਘ ਕੇ ਉਹਨੂੰ ਕਹਿੰਦਾ ਕੰਮ ਦਾ ਪਤਾ ਕਰਨ ਆਇਆ। ਬੰਦੇ ਇਹਦੇ ਦਸਤਰਖਾਨ ਤੇ ਰੋਟੀ ਖਾ ਕੇ ਕਹਿੰਦੇ ਆ ਵੇ ਚੰਡੀਆਂ ਪੈ ਗਈ। ਇੱਕ ਬੰਦੇ ਤੇ ਏਡੇ ਏਡੇ ਡੋਲੇ, ਦੂਜਾ ਨੂੰ ਕਹਿੰਦਾ ਫੈਸਲ ਕੋ ਰੋਟੀ ਖਾਣਾ ਨਾ। ਬੰਦਾ ਕਹਿੰਦਾ ਯਾਰ, ਇੱਕ ਬੰਦੇ ਨੂੰ ਕਹਿੰਦਾ ਰੋਟੀ ਖਾ ਲੈ, ਉਹ ਕਹਿੰਦਾ ਫਿਰ ਮੈਨੂੰ ਕੁੱਟੇਗਾ। ਇੱਕ ਬੰਦੇ ਨੂੰ ਕਹਿੰਦਾ ਰੋਟੀ ਖਾ ਲਾ, ਕਹਿੰਦਾ ਮੈਂ ਕੰਮ ਵਾਲੇ ਕੱਪੜੇ ਪਾਇਆ ਹੋਇਆ। ਕਹਿੰਦਾ ਮੈਂ ਕੰਮ ਵਾਲੇ ਕੱਪੜੇ, ਮੈਨੂੰ ਪਤਾ ਇਸ ਤੋਂ ਬਾਅਦ ਤੂੰ ਮੈਨੂੰ ਕੰਮ ਹੀ ਬਹੁਤ ਕਹਿਣਾ। ਯਾਰ ਨਾ ਭਾਈ ਯਾਰ, ਗਰੀਬੀ ਨਹੀਂ ਮੰਗਾਉਂਦੇ, ਕਹਿੰਦੇ ਇਹਨੇ ਕੰਮ ਕਹਿ ਦੇਣਾ। ਬੰਦੇ ਲਾਗੇ ਖਲੋ ਕੇ ਦਸਤਰਖਾਨ ਤੇ ਗੱਲਾਂ ਕਰਨ ਦੇ, ਯਾਰ ਰੋਟੀ ਤੇ ਖਾ ਲਈਏ, ਵਾਂਦੇ ਬਹੁਤ। ਇਹ ਕਿੱਡਾ ਕਿ ਵੇਟਰ ਰੱਖ ਲਿਆ, ਰੋਕਣ ਨੂੰ ਕਈ ਵਾਰ ਸ਼ਿਕੀਮਤ ਹੈਗਾ ਵਾ। ਯਾਰ ਇਹਨੇ ਰੋਟੀ ਇੱਕ ਬੰਦੇ ਨੂੰ ਕਿ ਰੋਟੀ ਖਾ ਲਾ, ਕਹਿੰਦਾ ਏਦਾਂ ਫੜਾ ਦੇ ਲੈ ਜਾਂਦੀ ਇਹ ਤੇ ਬਹਿ ਕੇ ਨਹੀਂ ਖਾਣੀ। ਬੰਦਾ ਭਾਈ ਰੋਟੀ ਖਾ ਕੇ ਨਿਕਲਣ ਦਿਆ, ਉਹਨੂੰ ਕਹਿੰਦਾ ਕਿੱਧਰ, ਉਹ ਇਹਨੂੰ ਕਹਿੰਦਾ ਮੈਂ ਕੋਕ ਪੀਣ ਚੱਲਾ, ਨਿਕਲ ਗਿਆ। ਭਾਜੀ कसम पा के लिखा जी हम पार्सल नहीं देते। यही कहा ਬੰਦੇ ਨਾ ਦਸਤਰਖਾਨ ਦੇ ਖਲੋ ਕੇ ਪਹਿਲੇ ਬੈਠ ਕੇ ਲਾ ਰਹੇ ਹੈ ਕਰ। ਯਾਰ ਦੋ ਭਰਾ ਇਹਨਾਂ ਦੇ ਮਹੱਲੇ 'ਚ ਆਪਸ ਲੜ ਪਏ, ਉਹ ਕਹਿਣ ਦੇ ਮੈਂ ਤੈਨੂੰ ਫੈਸਲ ਦੇ ਉੱਧਰ ਤੋਂ ਰੋਟੀ ਖਵਾਤੀ ਨਾ ਤੈਨੂੰ ਮਰਦ ਆ ਜਾਣਾ। ਬੰਦਾ ਰੋਟੀ ਖਾ ਕੇ ਨਿਕਲਿਆ ਘੱਟਾ ਚਾੜਨ ਦੇ, ਮੈਂ ਕਿਹਾ ਕੀ ਹੈ, ਕਹਿੰਦਾ ਛੱਤ ਢਵਾਈ। ਇੱਕ ਬੰਦਾ ਇਹਨਾਂ ਨੂੰ ਕਹਿੰਦਾ ਯਾਰ ਭੁੱਖ ਲੱਗੀ ਲੇਕਿਨ ਕੰਮ ਨਾ ਕੋਈ ਭੇਜੋ। ਯਾਰ ਤੁਸੀਂ ਤਾਂ ਜ਼ਲੀਲ ਕਰਤਾ ਮੇਰੇ ਯਾਰ। ਇੱਕ ਬੰਦਾ ਸਿਰਫ ਰੋਟੀ ਖਾ ਖਾ ਅਗਲੇ ਕੰਮ ਦੇ ਡਰ ਤੋਂ ਮਰ ਗਿਆ। ਇੰਨੀ ਰੋਟੀ ਖਾ ਗਿਆ ਉਹਨੇ ਕਿਹਾ ਯਾਰ ਇਹਨੇ ਕੰਮ यार मंगल वाले ਨੂੰ ਰਾਏ ਬੋਲਾ ਦੋ ਰੋਟੀਆਂ ਦੇ ਕੇ ਕੋਈ ਟਰਾਲੀ ਅੰਦਰ ਕਰਾ ਲਈ ਸਾਰੀ। ਉਹ ਵੀ ਇਹਦੇ ਲਾਗੂ ਚੁੱਪ ਕਰਕੇ ਨਾਂਦੇ ਜੇ ਕਦੇ ਅੱਲਾ ਦੇ ਨਾਂ ਤੋਂ ਕਹਿੰਦੇ ਨਹੀਂ ਸੀਗਾ। ਰੋਟੀ ਦੀਆਂ ਦੋ ਤਿੰਨ ਬੁਰਕੀਆਂ ਪਈਆਂ ਸੀਗੀਆਂ, ਉਹਦੇ ਲਾਗੇ ਲਿਆ ਕੇ ਕਈ ਰੱਖਣ ਦੇ। ਇਹਨੇ ਵੇਖਿਆ ਦੋ ਕੁ ਮੁਰਗੀਆਂ ਰਹਿ ਗਈਆਂ, ਉਹਦੇ ਕੋਲ ਕਈ ਰੱਬਾ ਦਾਬੜਾ। ਯਾਰ ਇੱਕ ਮਿੰਟ ਯਾਰ ਇੱਕ ਬੰਦਾ ਨਾ ਸ਼ਾਮ ਨੂੰ ਤੇ ਰੋਟੀ ਖਾ ਕੇ ਆਪਣੇ ਹੱਥਾਂ ਨੂੰ ਤੇਲ ਤੂਲ ਲਾਉਂਦੇ। ਸ਼ਾਮ ਨੂੰ ਇਹਦੇ ਦਿਨੇ ਹੋਟਲ ਤੇ ਆਉਂਦਾ ਸੀ 5 ਵਜੇ ਜਾਂਦੇ ਸੀ। ਇਹਦੇ ਕੋਲ ਬੰਦੇ ਵੀ ਉਦਾਂ ਦੇ ਹੁੰਦੇ ਸੀ ਨੇ, ਇਨਸਟਰੂਮੈਂਟ ਵੀ ਉਦਾਂ ਰੱਖੇ, ਕਾਂਡੀ ਨਾਲ ਚਣੇ ਪਾਪਾ ਦੇਣ ਦਿਆ। ਹੱਲੇ ਭਾਈ ਕੰਮ ਕਿੰਨੇ ਹੀ ਰਹਿੰਦੇ ਸੀ ਤੇ ਸਾਲਣ ਘਟ ਗਏ ਤੇ ਪਾਣੀ ਪਾਤਾ ਵੀ। ਇੱਕ ਬੰਦੇ ਨੂੰ ਬੋਟੀ ਨਹੀਂ ਆਈ ਤੇ ਉਹਨੇ ਨਾਟੂ ਸੁੱਟਿਆ ਵਿੱਚ, ਜਿਹੜਾ ਮਿਸਤਰੀ ਵਾਲਾ ਨਹੀਂ ਹੁੰਦਾ। ਸਾਰੇ ਲੋਕੀ ਕਹਿੰਦੇ ਸੀ ਯਾਰ ਉਹ ਕੰਸਟਰਕਸ਼ਨ ਵਾਲੇ ਹੋਟਲ ਤੇ ਚੱਲੀਏ। ਯਾਰ ਤੁਸੀਂ
ਮਜ਼ਾਕ ਦੇ ਵਿੱਚ ਗੱਲ ਲੈ ਅਸੀਂ ਸੀਰੀਅਸ ਕਹਿ ਰਹੇ ਹਾਂ। ਯਾਰ ਇਹਨਾਂ ਦੇ ਦਸਤਰਖਾਨ ਦੇ ਲਾਗੇ ਮਾਲਸ਼ੀਆ ਫਿਰਦੇ ਕਹਿੰਦੇ ਰੋਟੀ ਖਾ ਕੇ ਇੱਧਰ ਹੀ ਆਣਾ ਇਹਨਾਂ ਨੇ ਕੰਮ ਕਰ ਕੋਈ ਇੱਕ ਬੰਦੇ ਨੇ ਭਾਈ ਮਾੜਾ ਜਿਹਾ ਪਾਣੀ ਪੀ ਲਿਆ ਜਾਂਦੇ ਨੇ ਕਿਤੇ, ਤੈਨੂੰ ਕਹਿੰਦੇ ਆ ਮਾੜਾ ਜਿਹਾ ਬੁਰਸ਼ ਕਰਾ ਦੇ। ਅੱਗੋਂ ਸਫਾਈ ਕਰ ਹਸਪਤਾਲ 'ਚ ਜਾ ਰਹੇ ਨੇ ਲੋਕ ਲੈ ਕੇ ਸਟ੍ਰੈਚਰ ਦੇ ਬੰਦਿਆਂ ਨੂੰ, ਕਹਿੰਦੇ ਕੀ ਹੋਇਆ? ਕਹਿੰਦਾ ਯਾਰ ਰੋਟੀ ਖਾਣ ਡਏ ਸੀ ਤੂੰ ਡਿੱਗ ਪਿਆ। ਏਡਾ ਜ਼ਾਲਮ ਬਣਾਇਆ ਯਾਰ। ਯਾਰ ਨਹੀਂ, ਤੁਸੀਂ ਕੰਮ ਕਰਵਾਉਣਾ ਨਾ, ਰੋਟੀ 50 ਰੁਪਏ ਦੀ ਰੋਟੀ ਖਵਾ ਕੇ ਅਗਲੇ ਨੂੰ ਕਹਿਣਾ ਕਿ ਭਾਈ ਸਾਡੇ ਉਹ ਕੋਲ ਯਾਰ ਨਹੀਂ, ਮੈਂ ਕੰਮ ਨਹੀਂ ਕਰਾਣਾ ਫਰੀਦ, ਮੈਂ ਤੈਨੂੰ ਕਹਿਣ ਡਿਆ ਵਾਂ ਕਿ ਮੁਫਤ ਮੈਂ ਐਸ ਤੋਂ ਨਹੀਂ ਕਰਾ ਰਿਹਾ, ਮੈਂ ਪੈਸੇ 50 ਰੁਪਏ ਰੱਖੇ ਪਰ ਹੈਡ ਕਿ ਜਿੰਨੀ ਮਰਜ਼ੀ ਆ ਕੇ ਰੋਟੀ ਖਾਓ, ਸਾਲਨ ਲਵੋ, ਸਹੀ ਗੱਲ। ਤਾਂ ਕਿ ਹਰ ਬੰਦਾ ਆਵੇ ਸਫੈਦ ਪੋਸ਼, ਉਹਨੂੰ ਐ ਨਾ ਲੱਗੇ ਕਿ ਮੇਰੀ ਮਦਦ ਹੋਣ ਡਈ, ਉਹਨੂੰ ਇਹ ਪਤਾ ਲੱਗੇ ਕਿ ਯਾਰ ਪੈਸੇ ਦੇ ਕੇ ਰੋਟੀ ਖਾਦੀ। ਯਾਰ ਇਹਨਾਂ ਨੇ ਪਤਾ ਕੀ, ਰੋਟੀ ਸਿਰਫ ਲਾਉਂਦੇ ਨੇ, ਬਾਕੀ ਸਾਲਣ ਕਹਿੰਦੇ ਆਪਣੇ ਕੋਲ ਲਿਆਓ, ਤੇ ਉਹ ਲਿਆਉਂਦੇ ਨੇ ਤੇਰੇ ਘਰ ਨਾ, ਘਰ ਇੰਨੇ ਬੜੇ ਸਾਲਣ ਕੱਢੇ ਕੀਤੇ। ਮੈਂ ਕਿਹਾ ਕੀ ਕਹਿੰਦਾ ਮਲਟੀ ਸ਼ੇਡ ਸਾਲਣ। ਯਾਰ ਇਹਨਾਂ ਨੇ ਸਾਲਣ ਦਾ ਸ਼ੇਡ ਕਾਰਡ ਰੱਖਿਆ। ਇਹਨਾਂ ਨੇ 50 ਰੁਪਏ ਵਾਲਾ ਕੰਮ ਸ਼ੁਰੂ ਕੀਤਾ, ਇਹਨਾਂ ਨੇ ਸਾਲ 'ਚ ਇੱਕ ਬੰਦੇ ਨੇ ਗਾ 25 ਵਾਲਾ ਸ਼ੁਰੂ ਕਰਤਾ ਤੇ ਉਹਨੂੰ ਗਾਲਾਂ ਕੱਢੀ ਤੇ ਬੰਦਾ ਪਾਤਾ ਰਹੀ ਯਾਰ। ਉਹ ਆਰਾਮ ਨਾਲ ਘਟਾਵਾਂਗਾ। ਰੋਟੀ ਖਾ ਕੇ ਭਾਈ ਇੰਨੇ ਕੰਮ ਕਰਾਉਂਦੇ ਆ, ਆਪਣਾ ਭਰਾ ਹੋਰ ਕਿਤੇ ਹੋਟਲ ਤੇ ਰੋਟੀ ਖਾ ਕੇ। ਇੱਕ ਬੰਦਾ ਕਹਿੰਦਾ ਥੋੜਾ ਰਾਇਤਾ ਨਹੀਂ, ਕਹਿੰਦਾ ਬਨੇਰਾ ਬੰਨਣਾ ਹੁੰਦਾ। ਲੋਕੀ ਗੱਲਾਂ ਤਾਂ ਲੱਗੀ ਕਰਦੇ, ਆਓ ਯਾਰ ਥਕਾਵਟ ਵਾਲੇ ਹੋਟਲ ਤੇ ਚੱਲੀਏ। ਯਾਰ ਇੱਕ ਬੰਦੇ ਨੇ ਗਰੇਵੀ ਮੰਗੀ, ਉਹਦੇ ਕੋਲ ਕੰਧ ਕਰਾ ਲਈ ਯਾਰ। ਉਹ ਰੋਟੀ ਖਾ ਕੇ ਟਿਸ਼ੂ ਮੰਗਦੇ, ਇਹਨਾਂ ਨੂੰ ਕਹਿੰਦੇ ਕੀ ਕੰਮ ਆ। ਇਹ ਤੇ ਲੋਕੀ ਘਰਾਂ ਜਾ ਕੇ ਬੁੱਢੀਆਂ ਨਾਲੇ ਘੁੱਟਣ ਦੀਆਂ ਨਾਲੇ ਬੰਦਿਆਂ ਨੂੰ ਪੁੱਛੇ ਨੇ, ਅੱਜ ਤੁਸੀਂ ਬਹੁਤੀ ਰੋਟੀ ਨਹੀਂ ਖਾ ਲਈ? ਬੁੱਢੀਆਂ ਆਪਣੇ ਬੰਦੇ ਨੂੰ ਕਹਿਣ ਨਹੀਂ, ਮੈਂ ਤੁਹਾਨੂੰ ਕਿਹਾ ਵੀ ਫੈਸਲ ਕੋਲ ਖਾ ਕਰ ਘਰੋਂ ਬੰਨ ਕੇ ਲੈ ਜਾ ਕਰ। ਯਾਰ ਨਹੀਂ ਵੈਸੇ ਲੌਜਿਕ ਅੱਛੀ ਯਾਰ, ਅੱਛਾ ਵਾ ਭਾਨ ਫੈਸਲ ਨਾ ਜਿਹੜੇ ਇਦਾਂ ਦੇ ਨਹੀਂ ਮਿੱਟੇ ਇੰਜੀ ਮੈਂ ਕਰਨਾ, ਮੈਂ ਇੰਜੀ ਕਰਨਾ। ਤੈਨੂੰ ਕਸਮ ਲੱਗੇ ਜੇ ਤੂੰ ਆਵੇਂ, ਤੈਨੂੰ ਪਤਾ ਮਿੱਠੇ ਜਦੋਂ ਮੈਂ ਕੁੱਤਾ ਲਿਆਂਦਾ ਜੈਕੀ, ਤੇ ਉਹਨੂੰ ਪਹਿਲਾ ਸਬਕ ਮੈਂ ਦਿੱਤਾ, ਮੈਂ ਕਿਹਾ ਜੀ ਸਿਰਫ ਮਿੱਠੇ ਤੋਂ ਪੁੱਤਰ ਬਹੁ ਸ਼ੁਰੂ ਹੈ ਮਿੱਠੇ ਤੋਂ ਬਹੁ ਸ਼ੁਰੂ ਕਰਨਾ। ਜਦੋਂ ਪਹਿਲੀ ਵਾਰੀ ਤੂੰ ਬਹੁ ਕਰਨਾ ਤੇ ਮਿੱਠੇ ਵੱਲ ਵੇਖ ਕੇ ਕਰਨਾ। ਜਦੋਂ ਪਹਿਲੀ ਤੂੰ ਦੰਦੀ ਵੱਢਣੀ ਹੈ, ਚੱਕ ਮਿੱਠੇ ਦੇ ਗਿੱਟੇ ਨੂੰ ਬਾਹਰ। ਉਹਨੂੰ ਸਿਸਟਮ ਹੀ ਮੈਂ ਦੱਸਿਆ ਹੀ ਹੈ, ਮਿੱਠਾ ਸਾਹਮਣੇ ਸਿਰਫ ਚਲੇ ਜਾਏ ਉਹਦੇ। ਉਹ ਬਹੁਤ ਸ਼ੁਰੂ ਕਰ ਦੇਗਾ। ਇਹ ਮਿੱਠੇ ਨੂੰ ਵੇਖ, ਇਹਨੇ ਮਿੱਠਾ ਆਇਆ ਕੁੱਤੇ ਨੂੰ ਕਿਹਾ ਇਹ ਮਿੱਠਾ ਪੂਰੀ ਆਈ, ਕਹਿੰਦਾ ਬਹੂ ਬਹੂ ਚਲ ਬਾਹੂ। ਯਾਰ ਨਹੀਂ ਹੁਣ ਤੁਸੀਂ ਸਾਡੇ ਕੋਲ ਕੀ ਚਾਹੁੰਦੇ ਹੋ ਕਿ ਦਸਤਰਖਾਨ 'ਚ ਅਸੀਂ ਕੀ ਤੁਹਾਡੇ ਹਿਸਾਬ ਕੁਛ ਵੀ ਨਹੀਂ, ਤੁਸੀਂ ਸਿਰਫ ਆਣਾ, ਮੈਂ ਜਦੋਂ ਸਤਾ ਕਰਨਾ ਵਾ। ਵੈਸੇ ਸਾਹਿਬ ਮੈਂ ਚਾਹਾਂਗਾ, ਤੁਸੀਂ ਮੇਰੇ ਨਾਲ ਇੱਕ ਦੋਸਤ ਨੇ ਕੀਤਾ ਸੀ, ਮੇਰੇ ਇੱਕ ਦੋਸਤ ਨੇ ਮੇਰੇ ਨਾਲ ਚੇਤਾ ਕੀਤਾ ਸੀ, ਦੁਕਾਨ ਹੁੰਦੀ ਸੀ ਸਾਡੀ ਝੰਡਾ ਪੀਰ ਇਹਨਾਂ ਦੇ ਇਲਾਕੇ 'ਚ, ਤੇ ਉਹ ਨਾ 7-8 ਜਣੇ ਲੈ ਕੇ ਨਾ ਤੇ ਆ ਗਿਆ, ਕਹਿੰਦਾ ਭਾਜੀ ਨਾਨ ਟਿੱਕੀਆਂ ਮੰਗਾ ਲਓ, ਰੋਟੀ ਖਾਣੀ ਸੀ। ਸਾਡੇ ਸਾਹਮਣੇ ਨਾਨ ਟਿੱਕੀਆਂ ਵਾਲੀ ਦੁਕਾਨ ਸੀ, ਤੇ ਫੈਸਲ ਸਾਹਿਬ ਉਹਨੇ ਪੂਰੇ ਭਾਰ ਨਾਲ 7-8 ਜਾਣੇ ਨਾ ਕੋਈ 2400 ਦੀਆਂ ਨਾਨ ਟਿੱਕੀਆਂ ਖਾ ਗਏ ਉਸ ਦੌਰ 'ਚ। ਉਸ ਦੌਰ 'ਚ। ਤੇ ਚੰਗੀਆਂ ਰੱਜਵੀਆਂ ਠੀਕ ਹੈ, ਮੰਗਾਈ ਜਾ ਰਹੇ ਖਾਈ ਜਾ ਰਹੇ, ਮੰਗਾਈ ਜਾ ਰਹੇ ਖਾਈ ਜਾ ਰਹੇ। ਹੁਣ ਮੈਂ ਯਕਦਮ ਮੈਨੂੰ ਭਾਈ ਨੇ ਇੱਕ ਚੀਜ਼ ਵੇਚਣੀ ਪਈ, ਤੇ ਫਿਰ ਜਾ ਕੇ ਯਾਨੀ ਸਾਡੇ ਸਕ੍ਰੈਪ ਹੁੰਦੀ ਸੀ ਨਾ ਦੁਕਾਨ 'ਚ, ਉਹ ਸਕ੍ਰੈਪ ਚੁੱਕ ਕੇ ਨਾ ਸਾਰੀ ਇੱਕ ਉਹਨੂੰ ਵੇਚ ਕੇ ਨਾ, ਤੇ ਉਹਨੂੰ ਮੈਂ ਕਿਹਾ 2 ਮਿੰਟ ਖਲੋਈਆ, ਤੇ ਏਦਾਂ ਕਰਕੇ ਉਹਨਾਂ ਨੂੰ ਕੱਢਿਆ ਤੇ ਮਗਰੋਂ ਸਕ੍ਰੈਪ ਵੇਚ ਕੇ ਪੈਸੇ ਦਿੱਤੇ। ਤੇ ਫੈਸਲ ਸਾਹਿਬ ਮੈਨੂੰ ਹੁਣ 8 ਦਿਨ ਬਾਅਦ ਆਮਦ ਹੋਈ ਹੈ। ਮੈਂ ਕਿਹਾ, ਉਹ ਡਾਕਟਰ ਸੀ, ਕਲੀਨਿਕ ਸੀ ਉਹਦਾ, ਮੇਰਾ ਯਾਰ ਸੀ। ਤੇ ਮੈਂ ਕੀ ਕੀਤਾ, ਮੈਂ ਜਨਾਬ ਸਾਡੇ ਮਹੱਲੇ ਇੱਕ ਆਇਆ ਯਾਰ ਸਾਡਾ, ਉਹ ਵੈਗਨ ਸੀ, ਉਹਦੀ ਵੈਗਨ ਚਲਾਉਂਦਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹ ਰਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਇੱਥੇ ਨਾ ਇੱਕ ਕੰਮ ਜਾਣਾ ਵਾ, ਤੇ ਜ਼ਰਾ ਮੁੰਡੇ ਸਾਰੇ ਇਕੱਠੇ ਕਰਕੇ ਆਪਾਂ ਜਾਣਾ ਵਾ। ਕਹਿੰਦਾ ਖੈਰ ਆ? ਮੈਂ ਕਿਹਾ ਲੰਗਰ ਆ। ਕਹਿੰਦਾ ਚਲੋ। ਫੈਸਲ ਸਾਹਿਬ ਮੈਂ ਵੈਗਨ ਭਰੀ, ਤੇ ਵੈਗਨ ਦੇ ਵਿੱਚ ਕਿੰਨੇ ਜਣੇ ਹੁੰਦੇ ਨੇ ਤੁਹਾਨੂੰ ਪਤਾ? ਕਿੰਨੇ ਹੀ ਆ ਗਏ। ਤੇ ਮੈਂ 38 ਜਣੇ ਵੈਗਨ 'ਚ ਪਾ ਲਏ ਨੇ, ਵਿੱਚ ਉੱਤੇ ਥੱਲੇ ਨਿਆਣੇ ਹੀ ਇੰਨੇ ਇਕੱਠੇ ਕਰ ਲਏ ਮਹੱਲੇ ਦੇ। ਤੇ ਜਨਾਬ ਮੈਂ ਕਿਹਾ ਤੂੰ ਉਹ ਰੋਡ ਵਾ, ਤੇ ਉਹ ਸਾਹਮਣੇ ਮੈਂ ਕਿਹਾ ਉਹਦੀ ਕਲੀਨਿਕ ਵਾ, ਤੇ ਉੱਥੇ ਮੈਂ ਕਿਹਾ ਤੂੰ ਹਾਰਨ ਦਿੰਦਿਆਂ ਜਾਣਾ। ਫੈਸਲ ਸਾਹਿਬ ਉਹਨੇ ਦੂਰੋਂ ਹੀ ਨਿਆਣਿਆਂ ਨੇ ਰੌਲਾ ਪਾਇਆ ਤੇ ਉਹਦੀ ਦੁਕਾਨ ਦੇ ਅੱਗੇ, ਇੰਨਾ ਜਿਵੇਂ ਜੰਜ ਟਾਈਮ ਆ ਗਈ। ਹੁਣ ਅੱਗੇ ਰੌਲਾ ਹੋਰ, ਹੁਣ ਉਹਦੇ ਸਾਹਮਣੇ ਆਲੇ ਦੁਆਲੇ ਕੋਈ ਖਾਣ ਪੀਣ ਵਾਲੀ ਦੁਕਾਨ ਨਾ ਹੋਵੇ। ਉਹ ਹੁਣ ਮੈਨੂੰ ਕਹੇ ਕਿ ਭਾਜੀ ਤੁਹਾਡੇ ਸਾਹਮਣੇ ਆ, ਮੈਂ ਤੇ ਹੁਣ ਮਤਲਬ ਕੀ ਖਵਾ ਸਕਦਾ, ਮੈਂ ਤਾਂ ਦੁਕਾਨ। ਮੈਂ ਕਿਹਾ ਅੱਛਾ, ਥੋੜੀ ਦੇਰ ਠਹਿਰ ਕੇ ਭਾਈ ਅਸੀਂ ਮੋਟਰਸਾਈਕਲ ਫੜੀ, ਫਰੂਟ ਚਾਟ ਵਾਲੀ ਰੇੜੀ, ਦਹੀਂ ਭੱਲੇ ਵਾਲੀ ਰੇੜੀ ਅਗਲੇ ਚੌਕ 'ਚ ਸੀ। ਮੈਂ ਉਹਨਾਂ ਨੂੰ ਕਿਹਾ ਭਾਜੀ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਵੱਡੀ ਦਿਹਾੜੀ ਲੱਗੇ? ਕਹਿੰਦੇ ਹਾਂ। ਲੋ ਜੀ ਅਸੀਂ ਰੇੜੀਆਂ ਧੱਕ ਕੇ ਲੈਂਦੀ, ਉਹਦੀ ਅਸੀਂ ਕੋਈ 5200 ਦਾ ਬਿੱਲ ਬਣਵਾਇਆ ਫੈਸਲ ਸਾਹਿਬ। ਅਸੀਂ ਕਿਹਾ ਲੈ ਖਵਾ ਸਾਰੇ ਬਰਾਬਰ ਕਰਤਾ। ਹਾਂ, ਤੁਸੀਂ ਪਤਾ ਕੀ ਕਰਨਾ, ਤੁਸੀਂ ਸਾਡੇ ਤੋਂ ਗੁਪਤ ਰੱਖਣਾ। ਜੇ ਏਦਾਂ ਹੋਇਆ ਨਾ,
ਤੇ ਅਸੀਂ ਕਿਤੇ ਨਾ ਕਿਤੇ ਆਪਣਾ ਬੇਟਾ ਜੀ ਮਿੱਠੇ ਦੇ ਤੇ ਚੀਜ਼ੇ ਚੂਜ਼ੇ ਤੋਂ ਮੈਂ ਹੀ ਗੱਲ ਕਰਨਾ ਕਿ ਮੈਂ ਬਹੁਤ ਡੇਂਜਰਸ ਚੀਜ਼ੇ ਕੀਤੇ ਨੇ। ਅੱਛਾ ਜੀ। ਫਿਰ ਮੈਨੂੰ ਨਾ ਡਰ ਲੱਗਣ ਲੱਗ ਪਿਆ ਕਿ ਮੈਂ ਫਿਰ ਹੁਣ ਚੀਜ਼ਾ ਇੰਜ ਦਾ ਕਰੀਦਾ ਵਾ ਕਿ ਯਾਰ ਆਪਣੇ ਆਪ ਨੂੰ ਵੀ ਮਜ਼ਾ ਆਵੇ, ਅਗਲੇ ਨੂੰ ਵੀ ਮਜ਼ਾ ਆਵੇ, ਫੈਸਲ ਸਾਹਿਬ ਨਾ ਕਿ ਕਿਸੇ ਦੀ ਦਿਲਦਾਰੀ ਮਾਫ ਹੋਵੇ। ਕਰਨਾ, ਤੁਸੀਂ ਅੱਧਾ ਚੇਜ਼ਾ ਹੁੰਦਾ ਨਾ, ਹਾਫ ਚੇਜ਼ਾ, ਉਹ ਵੀ ਨਹੀਂ ਬਰਦਾਸ਼ਤ ਕਰ ਸਕਦੇ। ਨਹੀਂ ਮੈਂ ਕਰਦਾ। ਤੁਸੀਂ ਵਿਗੜ ਜਾਂਦੇ ਹੋ, ਤੁਹਾਨੂੰ ਮੈਂ ਪਤਾ। ਤੈਨੂੰ ਯਾਰ ਹੁਣ ਮੇਰੀ ਏਜ ਉਨੀ ਆ, ਮੇਰੇ ਟੈਂਪਰਾਮੈਂਟ ਹੀ ਹੈ ਉਹ ਨਹੀਂ, ਸਾਰਾ ਸ਼ੁਰੂ ਤੋਂ ਹੀ। ਨਹੀਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਚੀਜ਼ਾਂ ਉਹ ਕਰੋ ਜਿਹਦੇ ਚ ਅਗਲੇ ਦੀ ਦਿਲਦਾਰੀ ਨਾ ਹੋਵੇ। ਅੱਛਾ ਠੀਕ ਜੀ, ਹੈ ਨਾ? ਚੇਜ਼ੇ ਦਾ ਕਿਸੇ ਨੂੰ ਨਹੀਂ ਪਤਾ, ਉਹ ਕੋਈ ਮਜ਼ਾਕ ਉਹ ਕਰੋ ਕਿਸੇ ਦੇ ਨਾਲ ਕਿ ਕਿਸੇ ਦੀ ਦਿਲਦਾਰੀ ਨਾ ਹੋਵੇ। ਹੁਣ ਐਸੇ ਤਰ੍ਹਾਂ ਮੇਰਾ ਇੱਕ ਦੋਸਤ ਹੈ, ਮੈਂ ਵੀ ਉਹਦਾ ਨਾਂ ਨਹੀਂ ਲੈਣਾ, ਤੇ ਉਹਨੇ ਵੀ ਮੇਰੇ ਨਾਲ ਨਾ ਇੱਕ ਗਲਤ ਜੀ ਹਰਕਤ ਕੀਤੀ। ਜਵਾਬ ਦਾ ਨਾਂ ਨਾ ਲਈ ਉਹਦਾ। ਨਹੀਂ ਨਾਮ ਨਹੀਂ ਨਾ ਲੈਣਾ ਯਾਰ ਨਾ ਇਸ ਤਰ੍ਹਾਂ ਨਾ ਕਰਿਆ ਕਰੋ। ਜਵਾਬ ਨਹੀਂ ਹੋ ਰਿਹਾ ਕੋਈ। ਐਵੇਂ ਕਪੂਰ ਨੂੰ ਉਹਨੇ ਨਾ ਕੋਈ ਮੇਰੇ ਨਾਲ ਮਾੜਾ ਕੀਤਾ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਤੈਨੂੰ ਛੱਡਣਾ ਨਹੀਂ ਹੈਗਾ। ਗੰਗੂਏ ਨੇ ਨਹੀਂ ਗੰਗੂਆ ਨਹੀਂ, ਮੈਂ ਕਿਹਾ ਮੈਂ ਤੈਨੂੰ ਛੱਡਣਾ ਨਹੀਂ ਹੈਗਾ। ਫਰੀ ਸਾਹਿਬ ਮੈਂ ਉਹਦੇ ਘਰ ਗਿਆ ਤੇ ਮੈਂ ਨਾ ਉਹਨੂੰ ਮੈਂ ਕਿਹਾ ਯਾਰ ਮੇਰੇ ਕੋਲ ਪੈਸੇ ਟੁੱਟੇ ਨਹੀਂ ਹੈਗੇ। ਮੈਂ ਕਿਹਾ ਮੈਂ ਤੈਨੂੰ ਹੁਣ ਹੀ ਦਿੰਦਾ, ਮੈਨੂੰ ਦੇ। ਫਿਰ ਕਹਿੰਦਾ ਕਿੰਨੇ ਪੈਸੇ ਚਾਹੀਦੇ? ਮੈਂ ਕਿਹਾ ਯਾਰ 5000 ਰੁਪਈਆ ਨਹੀਂ। ਮੈਂ 5000 ਰੁਪਈਆ ਲੈ ਕੇ ਨਾ ਜੇਬ ਚ ਪਾ ਲਿਆ। ਪੈਸੇ ਮੇਰੇ ਕੋਲ ਹੈ ਸਨ, ਅੱਲਾ ਮੇਰਾ ਜਾਣਦਾ, ਪੈਸੇ ਮੇਰੇ ਕੋਲ ਹੈ ਸਨ। ਅਸੀਂ ਉੱਥੇ ਚਾय ਵਗੈਰਾ ਪੀਤੀ ਤੇ ਮੈਂ ਜਦੋਂ ਬਾਹਰ ਨਿਕਲ ਗਿਆ ਸਾਰੇ ਜਾਣੇ ਕਿ ਮੈਨੂੰ ਸੀ ਆਫ ਕਰਨਗੇ। ਮੈਂ ਕਿਹਾ ਯਾਰ ਕਿੰਨੇ ਭੈਣ ਭਾਈ ਹੋ ਤੁਸੀਂ? ਇਹ ਉਹ ਮੈਨੂੰ ਕਹਿੰਦਾ ਯਾਰ ਮਾਸ਼ਾਅੱਲਾ ਅਸੀਂ 2 ਭਾਈ ਆ, 3 ਮੇਰੀਆਂ ਸਿਸਟਰਾਂ। ਮੈਂ 5500 ਰੁਪਏ ਕੱਢਿਆ, 5000 ਰੁਪਇਆ ਉਹਦਾ ਤੇ ਮੈਂ ਕਿਹਾ ਤੇ 500 ਰੁਪਇਆ ਕੋਲੋਂ। ਹਾਂ ਠੀਕ ਹੈ। ਮੈਂ ਕਿਹਾ ਯਾਰ ਆ ਪਹਿਲੇ ਤੇ ਭਾਈ 5000 ਮੈਂ 5500 ਰੁਪਏ। ਮੈਂ ਕਿਹਾ ਮੇਰੇ ਵੱਲੋਂ ਉਹਨਾਂ ਨੂੰ ਦੇ ਦੀ ਵੰਡ ਦੀ। ਤੇ ਮੈਂ ਲੱਗਿਆ ਕਿਤੇ ਚਲਾ ਗਿਆ ਤੇ ਮਗਰੋਂ ਮੂੰਹ ਆ ਤੇਰਾ ਦਿਮਾਗ ਖਰਾਬ ਆ, 500 ਮੇਰਾ ਆ ਗਿਆ, 100 ਰੁਪਏ ਦਿੱਤਾ। ਹੁਣ ਸਾਰੇ ਭਰਾ ਯਾਰ ਉਹਨਾਂ ਨੂੰ ਇੱਕ ਦੂਸਰੇ ਤੇ ਟਰਸਟ ਨਹੀਂ। ਉਹ ਮੈਨੂੰ ਫੋਨ ਕਰ ਅੱਛਾ ਪੈਸੇ ਭਾਈ ਕਿਤੇ 1100 ਰੁਪਏ ਦੇ ਯਾਰ ਕੀ ਕਰਦੇ ਹੁੰਦੇ ਤੁਹਾਡੇ ਸਾਹਮਣੇ ਮੈਂ ਪੜਾਏ ਆ ਪੈਸੇ। 500 ਦੇ ਕੇ ਉਹਨੂੰ 5500 ਚ ਫਸਾਤਾ। ਯਾਰ ਸਾਡਾ ਇੱਕ ਯਾਰ ਸੀਗਾ ਅਕਸਰ ਮੈਨੂੰ ਯਾਰ ਫੈਸਲ ਸਾਹਿਬ ਸੌਰੀ, ਮੈਂ ਤੁਹਾਨੂੰ ਦੱਸਣਾ ਛੋਟੀ ਜੀ ਗੱਲ। ਉਹ ਨਾ ਖਵਾਜਾ ਸਰਾ ਆ ਰਹੇ ਸੀ ਤੇ ਫੈਸਲ ਸਾਹਿਬ ਤੇ ਮੈਂ ਜਾ ਰਹੇ ਤੇ ਉਹਨੇ ਨਾ ਫੈਸਲ ਸਾਹਿਬ ਨੂੰ ਕਿਹਾ ਅਸਲਾਮ ਅਲੈਕਮ। ਨਹੀਂ, ਫੈਸਲ ਸਾਹਿਬ ਨੇ ਉਹਨਾਂ ਨੂੰ ਕਿਹਾ ਅਸਲਾਮ ਅਲੈਕਮ। ਕਹਿੰਦੇ ਵਾਲੇਕਮ ਸਲਾਮ। ਤੇ ਹੁਣ ਨਾ ਅਸੀਂ ਆ ਗਏ। ਹੁਣ ਅਸੀਂ ਦਫ਼ਤਰ ਗਏ, ਦਫ਼ਤਰ ਵਾਪਸ ਫੇਰ ਆਏ ਤੇ ਖਵਾਜਾ ਸਰਾ ਫੇਰ ਉੱਥੇ ਹੀ ਫਿਰਨ ਡੇ। ਤੇ ਹੁਣ ਉਹ ਕਹਿੰਦੇ ਆਏ ਵੇ ਦੇ ਵੇ ਕੁਛ ਮੈਂ ਭਰਾਵਾ ਲੈ ਵੇ। ਤੇ ਹੁਣ ਫੈਸਲ ਹੁਣ ਕਹਿੰਦਾ ਇੰਨਾ ਟੋਰੀ ਕਰਨ ਦੇ। ਲੈ ਦੇ ਤੈਨੂੰ ਸੁਣਿਆ ਦੇ ਦੇ ਹੁਣ ਸਾਨੂੰ ਦੇ ਕੁਛ। ਤੇ ਫੈਸਲ ਹੁਣ ਕਹਿੰਦਾ ਕੁਛ ਨਹੀਂ ਹੈਗਾ। ਕਹਿੰਦੇ ਵੇ ਤੇਰਾ ਫਿਟਰ ਮੈਂ ਤੂੰ ਸਲਾਮ ਕੀਤਾ, ਤੇਰਾ ਜਵਾਬ ਨਹੀਂ ਦਿੱਤਾ, ਦੇ ਕੁਛ। ਬੜੇ ਯਾਰ ਜ਼ਿੰਦਗੀ ਦੇ ਵਿੱਚ ਬੜੇ ਇੱਕ ਦੋ ਇਸ ਤਰ੍ਹਾਂ ਦੇ ਵੀ ਹੈ ਵਾ ਕਿ ਯਾਰ ਉਹ ਨਾ ਮੈਂ ਫਰੀਦ ਕੋ ਬਹਿ ਕੇ ਨਾ ਤਰਮੀਮ ਕਰਵਾਵਾਂਗਾ। ਹੈ ਉਹ ਨਾ ਬੜੇ ਏਡੇ ਏਡੇ ਵੱਡੇ ਚੀਜ਼ੇ ਹੋਏ ਨੇ ਤੇ ਬੜੇ ਗਲਤ ਚੀਜ਼ੇ ਹੋਏ ਨੇ ਯਾਰ। ਫਰੀਦ ਉਹ ਫਰੀਦ ਸਾਹਿਬ ਬਾਸ ਦੇ ਅੱਬੂ ਦਾ ਫੋਨ ਆ ਗਿਆ ਤੇ ਫੈਸਲ ਭਾਈ ਉਹਨਾਂ ਨੂੰ ਚੁੱਕੀ ਜਾ ਰਹੇ। ਹੈਲੋ ਚਾਚਾ ਜੀ, ਬਾਸ ਦਾ ਤੁਸੀਂ ਖਿਆਲ ਨਹੀਂ ਰੱਖਦੇ, ਮੈਨੂੰ ਇੱਥੇ ਰੋਂਦੇ ਆ। ਮੈਂ ਹਾਰ ਗਿਆ ਤੇ ਤਰਾ ਮੇਰਾ ਉਦੋਂ ਚੰਗਾ ਵਾਟ ਲੱਗਾ। ਇੰਨੇ ਵੀ ਭਾਈ ਇੱਕ ਬੰਦਾ ਮੇਰੇ ਨਾਲ ਮਗਰ ਲੱਗ ਗਿਆ, ਕਹਿੰਦਾ ਨੰਬਰ ਦੇ। ਮੈਂ ਉਹਨੂੰ ਕਿਹਾ ਯਾਰ ਮੇਰਾ ਨਾ ਮੋਬਾਈਲ ਗੁੰਮ ਗਿਆ ਤੇ ਮੇਰੇ ਕੋਲ ਨਹੀਂ ਹੈ ਹੁਣ। ਇਹਦੇ ਕੋਲ ਨਹੀਂ ਮੰਗਿਆ, ਇਹਨੇ ਮੇਰਾ ਦੇ ਦਿੱਤਾ। ਯਾਰ ਅੰਜ ਮੇਰਾ ਨਾ ਇੱਕ ਦੋਸਤ ਸੀ ਸਾਜਨ, ਠੀਕ ਹੈ ਯਾਰ ਫਰੀਦ ਭਾਈ, ਉਹਨਾਂ ਨੂੰ ਮੈਂ ਹਨਾ ਮਿਲਣਾ ਹੋਵੇ ਤੇ ਮੈਂ ਉਹਨੂੰ ਕਿਹਾ ਉਹਦੇ ਨਾਲ ਖਾਣਾ ਸੀਗਾ ਸਾਡਾ ਪੈਂਡਿੰਗ। ਮੈਂ ਕਿਹਾ ਯਾਰ ਉਹ ਖਾਣਾ ਛਾਣਾ ਖਵਾ ਤੇ ਕਹਿੰਦਾ ਯਾਰ ਆ ਜਾ ਘਰ ਫੈਸਲ ਆ ਜਾ। ਮੈਂ ਕਿਹਾ ਯਾਰ ਮੇਰੇ ਕੋਲ ਪੈਸੇ ਨਹੀਂ ਆ, ਤੂੰ ਮੇਰੇ ਕੋਲ ਆ ਜਾ ਯਾਰ, ਮੇਰੇ ਕੋਲ ਲੈ ਲਈ। ਮੈਂ ਭਾਈ ਜਾਨ ਇੱਥੋਂ ਪੈਟਰੋਲ ਪਵਾਇਆ, ਅੰਮੀ ਕੋ 100 ਰੁਪਈਆ ਲਿਆ, ਪੈਟਰੋਲ ਪਵਾਇਆ ਤੇ ਸਿੱਧਾ ਮੈਂ ਉਹਦੇ ਘਰ ਮੈਂ ਲੱਭਦਾ ਪੁੱਛਦਾ ਪੱਛਦਾ ਫੋਨ ਤੇ ਪਹੁੰਚ ਗਿਆ। ਉਹਦੇ ਘਰ ਪਹੁੰਚ ਗਿਆ ਤੇ ਘਰ ਮੈਂ ਨਾ ਉਹਨੂੰ ਕਾਲ ਕੀਤੀ, ਕਿੱਥੇ? ਮੈਂ ਕਹਿੰਦਾ ਮੈਂ ਤੇ ਲਾਹੌਰ ਆਇਆ। ਮੈਂ ਕਿਹਾ ਯਾਰ ਇਹ ਕਿਹੜਾ ਮਜ਼ਾਕ ਹੋਇਆ? ਕਹਿੰਦਾ ਫੈਸਲ ਸਾਹਿਬ ਤੁਸੀਂ ਸਾਡਾ ਮਜ਼ਾਕ ਬਰਦਾਸ਼ਤ ਨਹੀਂ ਕਰਨਾ, ਤੁਹਾਨੂੰ ਮੈਂ ਕਿਹਾ ਸੀ ਠੀਕ ਹੈ ਜਿਹਦਾ ਸਾਡਾ ਬਰਦਾਸ਼ਤ ਨਹੀਂ ਕਰਨਾ, ਮੈਂ ਸੱਚੀ ਮੁੱਚੀ ਲਾਹੌਰ ਆਇਆ। ਮੈਂ ਕਿਹਾ ਯਾਰ ਮੈਂ ਨਹੀਂ ਮੰਨਦਾ। ਕਹਿੰਦਾ 1 ਮਿੰਟ ਰੁਕ ਕੇ, ਤੂੰ ਮੰਨਦਾ ਕਿਉਂ ਨਹੀਂ? ਉਹਨੇ ਮੈਨੂੰ PTCL ਦੇ ਨੰਬਰ ਤੋਂ ਫੋਨ ਕੀਤੀ 042 ਲਾਹੌਰ ਦਾ ਕੋਡ। ਕਹਿੰਦਾ ਵੇਖ ਦਾ। ਮੈਂ ਕਿਹਾ ਜੀ ਹੁਣ ਤੂੰ ਮੇਰਾ ਮਜ਼ਾਕ ਬਰਦਾਸ਼ਤ ਨਹੀਂ ਕਰਨਾ ਕਰ। ਕਹਿੰਦਾ ਮੈਂ ਦਰਵਾਜ਼ਾ ਖੜਕਾਇਆ, ਟਕ 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 ਟਕ। ਮਾਂ ਜੀ ਬਾਹਰ ਆਏ ਨੇ। ਮੈਂ ਕਿਹਾ ਮਾਂ ਜੀ ਸਾਜਿਦ ਸਾਹਿਬ ਨੂੰ ਮਿਲਣਾ ਹੈ। ਕੀ ਕੰਮ ਬੇਟਾ? ਮੈਂ ਕਿਹਾ ਉਹਨੇ ਮਕਾਨ ਵੇਚਿਆ ਮੇਰੇ ਅੱਗੇ, ਮੈਂ ਕਬਜ਼ਾ ਲੈਣ ਆਇਆ। ਅੱਲਾ ਦੀ ਕਸਮ ਮੈਂ ਕਿਹਾ ਮੈਂ ਕਬਜ਼ਾ ਲੈਣ ਆਇਆ। ਕੀ ਮਤਲਬ? ਮੈਂ ਕਿਹਾ ਮਾਂ ਜੀ ਨਾ ਉਹ ਬੇਸਿਕ ਤੌਰ ਤੇ ਨਾ ਜੁਗੇ ਚ ਘਰ ਹਰਦਾ ਪਿਆ ਸੀਗਾ, ਮੈਂ ਪੈਸੇ ਉਹਨੂੰ ਦੇ ਦਿੱਤੇ, ਵੇਲੇ ਨੂੰ ਉਹਨਾਂ ਨੇ ਬੰਨਿਆ ਸੀਗਾ ਤੇ ਫਰੀ ਸਾਹਿਬ ਤੇ
ਮੈਂ ਬਾਹਰ ਖਲੋਤਾ ਹੋਇਆ ਵਾਂ ਤੇ ਉਹਦੀ ਵਾਲਦਾ ਅੰਦਰ ਗਏ ਨੇ ਤੇ ਅੰਦਰੋਂ ਭਾਈ ਜਾਨ ਚੀਖ ਚਿਹਾੜਾ ਰੋਣ ਦੀਆਂ ਆਵਾਜ਼ਾਂ ਆਣ ਡਈਆਂ ਨੇ, ਉਹਦੀਆਂ ਸਿਸਟਰਾਂ ਵੀ, ਉਹਦੀ ਵਾਈਫ ਵੀ, ਇਹ ਉਹ, ਆ ਸਾਨੂੰ ਜਾਲ ਗਿਆ, ਸਾਨੂੰ ਇੰਜ ਕਰ ਗਿਆ ਤੇ ਉਂਝ ਕਰ ਗਿਆ। ਠੀਕ ਹੈ, ਅੱਲਾ ਜਾਣਦਾ ਮੇਰਾ ਸੱਚਾ ਵਾਕਿਆ। ਉਸਤਾਦ ਜੀ ਇਸ ਗੱਲ ਦੇ ਚਸ਼ਮਦੀਦ ਗਵਾਹ ਨੇ। ਮੈਂ ਨਾ ਫਰੀਦ ਭਾਈ ਹੁਣ ਨਾ ਬੰਦੇ ਇਕੱਠੇ ਹੋ ਕੇ ਕਹਿੰਦੇ ਜੀ ਅੱਜ ਕੀ ਹੋਇਆ? ਮੈਂ ਕਿਹਾ ਭੈਣ ਕਬਜ਼ਾ ਲੈਣਾ ਹੈ ਘਰ ਦਾ। ਯਾਰ 1 ਮਿੰਟ, ਸਾਜਦ ਕਿਹੜਾ ਸਾਜਦ? ਮੈਂ ਤਸਵੀਰ ਕੱਢੇ ਹੋਈ, ਮੈਂ ਕਿਹਾ ਜੀ ਇਹ ਸਾਜਦ। ਤੁਸੀਂ ਕਹਿੰਦਾ ਕਿੰਨੇ ਪੈਸੇ ਦਿੱਤੇ ਉਹਨੂੰ? ਮੈਂ ਕਿਹਾ ਭੈਣ ਮੈਂ ਉਹਨੂੰ 20 ਲੱਖ ਰੁਪਏ ਦਿੱਤਾ। ਕਹਿੰਦਾ ਮਕਾਨ 20 ਲੱਖ ਰੁਪਏ ਦਾ? ਮੈਂ ਕਿਹਾ ਬਾਕੀ ਉਹ ਜੂਏ 'ਚ ਹਾਰ ਰਿਹਾ ਸੀਗਾ, ਬਾਕੀ ਮੈਂ ਉਹਨਾਂ ਨਾਲ ਮੰਨੇ ਨੇ, ਬਾਕੀ ਮੈਂ 20 ਉਹਨੂੰ ਦੱਸ ਦਿੱਤਾ। ਕਰ ਲੈਂਦੇ ਆ, ਰਜਿਸਟਰੀ ਤੁਹਾਡੇ ਕੋਲ ਹੈਗੀ ਹੈ ਇਹਦੀ? ਇਹ ਵੋਟਰਾਂ? ਮੈਂ ਕਿਹਾ ਜੀ ਹਾਂਜੀ ਰਜਿਸਟਰੀ ਸਾਨੂੰ ਦੇ ਦਿੱਤੀ ਹੈ, ਤੁਸੀਂ ਸਿਰਫ ਕਬਜ਼ਾ ਦੇਣਾ। ਤੁਸੀਂ ਮੇਰੇ ਵੱਡੇ ਹੋ, ਬਜ਼ੁਰਗ ਹੋ, ਤੁਹਾਨੂੰ ਮੈਂ ਟਾਈਮ ਦਿੰਦਾ ਹਫਤੇ ਦਾ, ਹਫਤੇ ਦੇ ਵਿੱਚ ਆਪਣਾ ਅਰੇਂਜ ਕਰ ਲੈਣਾ। ਮੈਂ ਗੱਡੀ ਨੂੰ ਇੱਕ ਵਾਰੀ ਤੇ ਆ ਗਈ। ਅੱਗ ਲਾ ਕੇ ਆ ਗਏ ਤੁਸੀਂ। ਐਮਰਜੈਂਸੀ ਫਰੀਦ ਸਾਹਿਬ ਮੈਨੂੰ ਦੁਨੀਆ ਲੱਭਣ ਨਹੀਂ ਹੈ। ਉਹ ਸਾਜਦ ਸਾਹਿਬ ਨੇ ਕਦੇ ਇੱਧਰ ਬੰਦੇ ਭੇਜੇ ਨੂੰ ਲੱਭ ਕੇ ਲਿਆਓ ਇੱਧਰ, ਤੇ ਮੈਨੂੰ ਫੋਨ ਕੀਤਾ, ਤੂੰ ਚੰਗਾ ਨਹੀਂ ਕੀਤਾ। ਮੈਂ ਕਿਹਾ ਤੂੰ ਮੇਰਾ ਚੀਜ਼ਾਂ ਨਹੀਂ ਬਰਦਾਸ਼ਤ ਕਰਨਾ, ਮੈਂ ਤੇਰਾ ਨਹੀਂ ਕਰਨਾ। ਇਹ ਤਾਂ ਬਕਾ ਠੀਕ, ਤੁਸੀਂ ਤੇ ਤਬਾਹੀ ਲਾ। ਯਾਰ ਮੈਂ ਵੀ ਫੈਸਲ ਸਾਹਿਬ ਇਸ ਤਰ੍ਹਾਂ ਦੇ ਨੇ ਇੱਕ ਕੰਮ ਸ਼ੁਰੂ ਕੀਤਾ ਹੈ, ਬਸ ਮੈਂ ਦੱਸਣਾ ਨਹੀਂ ਹੈਗਾ, ਮੈਂ ਕੀਤਾ ਜ਼ਰੂਰ ਆ। ਜਿਵੇਂ ਤੁਸੀਂ ਦਸਤਰਖਾਨ ਕਰਨ ਦੇ, ਮੈਂ ਕਹਿ ਰਿਹਾ ਤੇਰੇ ਕਈ ਕੰਮ ਸਾਨੂੰ ਪਤਾ ਹੀ ਇਹਨਾਂ ਨੇ ਕੰਮ ਵਾਲਾ ਸ਼ੁਰੂ ਕੀਤਾ। ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਕੰਪਨੀ ਬੜੀ ਅੱਛੀ ਬਣੀ ਸੀ ਜਿਹੜੀ ਕੀ ਕਰਦੀ ਸੀ, ਜਿਹੜੇ ਹੋਟਲਸ ਔਰ ਜਿਹੜੇ ਸ਼ਾਦੀ ਹਾਲਸ ਨੇ ਇਹਨਾਂ ਦੇ ਵਿੱਚ ਲੋਕ ਖਾਣਾ ਬਹੁਤ ਸਾਰਾ ਜਿਹੜਾ ਮਤਲਬ ਬਚ ਜਾਂਦਾ ਵਾ, ਉਹ ਕੀ ਕਰਦੀ ਕੰਪਨੀ, ਉਹ ਉਹਨਾਂ ਦਾ ਨਾਮ ਮੇਰੇ ਜ਼ਿਹਨ ਚੋਂ ਨਿਕਲ ਗਿਆ, ਜੇ ਕਿਸੇ ਨੂੰ ਪਤਾ ਹੋਵੇ ਤੇ ਬੜੀ ਅੱਛੀ ਕੰਪਨੀ ਹੈ। ਇਹਨੇ ਪਤਾ ਕਰਕੇ ਸ਼ੁਰੂ ਕਰ ਲੈਣਾ। ਨਹੀਂ ਫੈਸਲ ਸਾਹਿਬ, ਉਹਨਾਂ ਨੇ ਕੀ ਕੀਤਾ, ਬੜਾ ਅੱਛਾ ਤਰੀਕਾ ਕਿ ਜਿਹੜਾ ਤੁਸੀਂ ਜ਼ਾਇਆ ਕਰਦੇ ਹੋ ਖਾਣਾ, ਰਿਜ਼ਕ ਹੈਗਾ ਕਿਸੇ ਦੇ ਮੂੰਹ ਚਲਾ ਜਾਏਗਾ, ਉਹਨਾਂ ਨੇ ਭਾਵੇਂ ਉਹ ਖਾਣਾ ਸਾਰੇ ਜਿੰਨੇ ਵੀ ਸ਼ਾਦੀ ਹਾਲਾਂ ਚੋਂ ਮਾਰਕੀਆਂ ਚੋਂ ਲੈਣਾ ਤੇ ਉਹ ਲੈ ਕੇ ਤੇ ਜਨਾਬ ਉਹਨਾਂ ਨੇ ਲੋਕਾਂ ਦੇ ਫਿਰ ਪੈਕ ਕਰਕੇ ਡੱਬਿਆਂ ਦੇ ਵਿੱਚ ਅੱਛੇ ਤਰੀਕੇ ਨਾਲ, ਤੇ ਉਹਨਾਂ ਮੁਸਤਹਿਕੀਨ ਦੀ ਇੱਕ ਪ੍ਰੋਪਰ ਲਿਸਟ ਬਣਾਈਏ। ਜਿਵੇਂ ਫੂਡ ਪਾਂਡਾ ਵਾਲੇ ਮੁੰਡੇ ਜਾਂਦੇ ਨੇ ਨਾ, ਇਸੇ ਤਰ੍ਹਾਂ ਉਸ ਕੰਪਨੀ ਦੇ ਬੱਚੇ ਨੇ ਉਹਨਾਂ ਨੇ ਰੱਖੇ ਨੇ, ਤੇ ਉਹ ਜਨਾਬ ਜਾ ਕੇ ਲੋਕਾਂ ਦੇ ਘਰਾਂ 'ਚ ਉਹ ਫਰੈਸ਼ ਖਾਣਾ ਜਿਹੜਾ ਡਿਲੀਵਰ ਕਰਕੇ ਆਉਂਦੇ। ਠੀਕ ਹੈ, ਇਹ ਇੱਕ ਬੜਾ ਅੱਛਾ। ਤੁਹਾਡੇ ਕੋਲ ਮੈਂ ਕਿਤੇ ਗੱਲ ਦੱਸਾਂ, ਸਫੈਦ ਪੋਸ਼ ਲੋਕ ਤੁਸੀਂ ਕਹਿੰਦੇ ਆ ਕੇ ਤੁਹਾਡੇ ਕੋਲ ਬਹਿਣਗੇ, ਕਿਸੇ ਨੇ ਵੀ ਨਹੀਂ ਬਹਿਣਾ। ਮਾਦਰਤ 50 ਰੁਪਏ ਭਾਵੇਂ ਤੁਸੀਂ 100 ਰੁਪਏ ਰੱਖ ਲਓ, ਜਦੋਂ ਪਤਾ ਨਾ ਕਿ ਇਹ ਜਿਹੜਾ ਤੁਹਾਡੇ ਲਈ ਕਿਤੇ ਨਾ ਕਿਤੇ ਖਰਾਤੀ ਕੰਮ ਆ, ਫਰਾਈ ਕੰਮ, ਖਰਾਤੀ ਕੰਮ ਕਿੱਥੋਂ ਯਾਰ? ਸਰ ਉਹ ਕੁਝ ਲੋਕ ਜਿਹੜੇ ਐਸੇ ਜਿਹੜੇ ਮੈਂ ਲੈਸ ਤੇ ਕਰ ਰਿਹਾ ਮੈਂ ਯਾਰ, ਖਰਾਤੀ ਕੰਮ ਕਦੋਂ? ਪ੍ਰੋਪਰ ਜਿਹੜੇ ਕੰਮ ਐਸੇ ਨਿਕਲੇ ਨੇ ਨਾ, ਉਹੀ ਤੁਹਾਡੇ ਕੋਲ ਲੰਗਰ ਕਰਨਗੇ। ਮੇਰੀ ਗੱਲ ਸਮਝਿਓ। ਜਿਨ੍ਹਾਂ ਦਾ ਸਫੈਦ ਪੋਸ਼ ਕਹੋ ਨਾ, ਸਫੈਦ ਪੋਸ਼ ਤੇ ਉਹ ਬੰਦਾ ਹੁੰਦਾ ਵਾ ਕਿ ਉਹ ਸਵਾਲ ਮੇਰਾ ਮੁਝੇ ਖਾਮੋਸ਼ੀ ਸੇ ਲੌਟਾ ਦੇ, ਤੂੰ ਭੀਗ ਦੇ ਜਾਂ ਨਾ ਦੇ, ਆਬਰੂ ਤੋਂ ਰਹਿਣੇ ਦੇ। ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਕਹਿਣਾ ਹੀ ਨਹੀਂ ਹੈਗਾ ਕਿ ਭਾਈ ਨੇ ਸਾਨੂੰ ਖਾਣਾ ਦਿਓ, ਉਹਨਾਂ ਦੇ ਘਰਾਂ ਤੱਕ ਦਸਾਈ ਹੋਵੇ, ਉਹਨਾਂ ਨੂੰ ਪਤਾ। ਭਰਾਵਾ ਮੈਂ ਦੱਸਣਾ ਕਿਸੇ ਨੂੰ ਵੀ ਨਹੀਂ ਆ। ਮੈਂ ਇੱਕ ਹੋਟਲ ਪਾਇਆ ਵਾ, ਠੀਕ ਹੈ ਨਾ, ਸਸਤਾ ਹੋਟਲ ਆ ਕਿ ਬਾਹਰ ਯਾਨੀ ਕਿ 200 ਰੁਪਏ ਦੀ ਚਨੇ ਦੀ ਪਲੇਟ ਮਿਲ ਰਹੀ, ਜਾਂ 100 ਰੁਪਏ ਦੀ ਮਿਲ ਰਹੀ, ਮੈਂ 50 ਰੁਪਏ ਦੀ ਦੇ ਰਿਹਾ। ਲੇਕਿਨ ਮਿਆਰ ਵੀ ਨਹੀਂ ਕਰਾਉਣਾ, ਕਾਲੀ ਮਿਰਚ ਵਾਲਾ ਹੋਵੇ, ਆਂਡਾ ਪਾ ਕੇ ਦੇਣਾ, ਕੋਫਤਾ ਪਾ ਕੇ ਦੇਣਾ। ਓਕੇ ਕਰ ਦੇ। ਇੱਕ ਭਾਈ ਪਿਓ ਆਪਣੇ ਪਾਉਣਾ ਪੈਣਾ ਵਾ ਜਿੰਨਾ। ਹਾਂਜੀ, ਪਿਓ ਮੁੰਡੇ ਨੂੰ ਕੁੱਟਣ ਦਿਆ ਤੇ ਉਹ ਕਹਿੰਦਾ ਇਹ ਕੰਮ ਨਹੀਂ ਕਰਦਾ। ਉਹਦੇ ਲਾਗੋਂ ਇੱਕ ਬੰਦਾ ਕਹਿੰਦਾ ਜਾ ਬਈ ਫੈਸਲ ਤੇ ਦਫ਼ਤਰਖਾਨਾ ਤੇ ਘਰ ਵੇਖ। ਨਹੀਂ ਯਾਰ ਕੋਈ ਨਹੀਂ, ਸਸਤਾ ਹੋਟਲ ਯਾਰ। ਮੈਂ ਲੋਕੀ ਮਾਵਾਂ ਜਿਹੜੀਆਂ ਨੇ ਬੱਚਿਆਂ ਨੂੰ ਕਹਿੰਦੀ ਪੁੱਤਰ ਪੜਨਾ ਜਾਂ ਫੈਸਲ ਦੇ ਦਸਤਰਖਾਨ ਤੇ ਚੱਲਣਾ। ਯਾਰ ਮੈਂ ਰੋਂਗ ਨਹੀਂ ਆ ਯਾਰ, ਮੇਰੀ ਦਿਲਜ਼ਾਰੀ ਨਾ ਕਰੋ ਯਾਰ। ਨਹੀਂ ਮੈਂ ਭਾਈਜਾਨ ਸਾਲਣ ਦੀ ਪਲੇਟ ਲੈਸ ਤੇ ਵੇਚ ਰਿਹਾ ਮੈਂ ਭਰਾ। ਬਹੁਤ ਅੱਛਾ, ਉਹ ਮਜ਼ਦੂਰਾਂ ਲਈ ਹੈ, ਬਹੁਤ ਸਾਰਿਆਂ ਲਈ ਯਾਰ, ਮਜ਼ਦੂਰਾਂ ਲਈ, ਸਾਰਿਆਂ ਲਈ ਗੱਲ ਕਰ ਰਿਹਾ। ਫਰੀਦ ਇੱਕ ਮਿੰਟ ਮੇਰੀ ਮਾਂ ਗੱਲ ਸੁਣ, ਅਗਰ 10 ਪਲੇਟਾਂ 50,000 ਦੇ ਹਿਸਾਬ ਨਾਲ ਗਈਆਂ, ਮੈਂ ਕਿ ਸਾਹਿਬ ਹੈ ਅਸੀਂ ਤੇ ਕਰਕੇ 1000 ਫੜਾ ਗਿਆ, ਆ ਗਈ ਗੱਲ ਉੱਥੇ ਹੀ। ਇਹ ਇੱਕ ਹਿਸਾਬ, ਇਹ ਬੜਾ ਹਿਸਾਬ ਹੁੰਦਾ ਬੇਟਾ ਜੀ। ਇਸ ਤੋਂ ਹਟ ਕੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਮਜ਼ਦੂਰ ਤਬਕਾ ਜਾਂ ਇਹ ਉਹ ਸਾਰੇ, ਤੁਸੀਂ ਕਿੱਦਾਂ ਕਰੋਗੇ ਦੀ ਉਹ ਡਿਵਾਈਡੇਸ਼ਨ ਜਾਂ ਸੈਗਰੀਗੇਸ਼ਨ, ਕਿ ਤੁਸੀਂ ਤੁਹਾਨੂੰ ਪਤਾ ਹੋਵੇ ਇਹ ਮਜ਼ਦੂਰ ਤਬਕਾ ਵਾ ਤੇ ਇਹ ਦੂਸਰੇ ਜਿਹੜੇ ਉਹ ਗੇੜੇ ਵਾਲੇ ਪਤਾ ਕਿਹੜੇ, ਮੈਂ ਤੁਹਾਨੂੰ ਦੱਸਣਾ ਉਹ ਜ਼ਾਬਕਲ ਨਿਜ਼ਾਮ। ਯਾਰ ਇੱਕ ਮਿੰਟ ਠਹਿਰ ਜਾਣਾ। ਫੋਰ ਐਗਜ਼ਾਮਪਲ ਮੈਂ ਹੁਣ ਹੈ ਤੇ ਉਹਨਾਂ ਦੇ ਵੀ ਲਈ ਆਮ ਹੀ ਹੋਣਾ ਚਾਹੀਦਾ, ਅੱਲਾ ਉਹਨਾਂ ਨੂੰ ਵੀ ਦੇਵੇ। ਲੇਕਿਨ ਭਾਵੇਂ ਨਾ ਇੱਕ ਚੀਜ਼ ਸਾਹਿਬ, ਤੇਰਾ ਖਿਆਲ ਉਹਨੇ ਐਵੇਂ ਰੋਟੀ ਦੇਣੀ, 8 ਜਗ੍ਹਾ ਤੇ ਚੈਕਿੰਗ ਹੋਣੀ ਆ, ਮਸ਼ੀਨਾਂ ਲੱਗਣੀਆਂ ਵਾ, ਦਰਵਾਜ਼ਿਆਂ 'ਚ ਲੰਘਣਾ ਵਾ, ਬੜੇ ਫਿੰਗਰਪ੍ਰਿੰਟ ਹੱਥਾਂ ਪੈਰਾਂ ਦੇ ਨਿਸ਼ਾਨ ਹੋਣ, ਫੇਰ ਕਿਤੇ ਮੁਸਤਹਿਕ ਲੱਭਿਆ ਜਾਣਾ ਵਾ। ਐਵੇਂ ਦੀ ਰੋਟੀ ਖਾਦੀ ਜਿਹੜੀ 50 ਰੁਪਏ ਦਾ। ਅੱਛਾ ਜੀ, ਸ਼ਾਮ ਨੂੰ ਇਹਨਾਂ ਨੇ ਗੱਲਾਂ ਕਰਦੇ ਹੁਣ, ਅੱਜ ਸੇਲ ਹੀ ਹੋ ਗਈ, ਮੁਸਤਹਿਕ ਕੋਈ ਆਇਆ ਹੀ ਨਹੀਂ। ਨਹੀਂ ਮੁਸਤਹਿਕ ਯਾਰ ਨਹੀਂ ਯਾਰ, ਇੱਕ ਸਸਤਾ ਹੋਟਲ ਵਾ ਯਾਰ ਮੇਰਾ, ਸ਼ੁਰੂ ਕਰਨਾ ਵਾ। ਇਹਨੇ ਆਪਣੇ ਮੋਬਾਈਲ 'ਚ ਨੰਬਰ ਸੇਵ ਕੀਤੇ, ਤਾਇਆ ਮੁਸਤਹਿਕ, ਬਾਬੂ ਮੁਸਤਹਿਕ ਲਾਹੌਰ ਵਾਲੇ, ਇਹ ਬੇਟੇ ਮੁਸਤਹਿਕ।
ਇਹਦੇ ਹੋਟਲ ਚੋਂ ਆਵਾਜ਼ ਆ ਕੇ ਮੁਸਤਹਕੀਨ ਟੇਬਲ ਨੰਬਰ 4 पे हाजिर हो जाए ਤੇ ਕੈਸ਼ ਵਾਲੇ ਜ਼ਿਆਦਾ ਬੜੇ ਆ। ਯਾਰ ਮੈਂ ਬੇਸਿਕ ਤੌਰ ਤੇ ਤੁਸੀਂ ਹਨਾ ਇਹਨਾਂ ਦੇ ਹੋਟਲ ਤੋਂ ਨਹੀਂ ਸਮਝ ਰਹੇ। ਇਹਨਾਂ ਦੇ ਹੋਟਲ ਤੋਂ ਨਾ ਇਹਦੇ ਸਕੇ ਤਾਏ ਦੇ ਮੁੰਡੇ ਨੂੰ ਰੋਟੀ ਖਾ ਕੇ ਬਾਹਰ ਆ ਕੇ ਯੈਸ ਯਾਰ ਤੁਸੀਂ ਮੇਰਾ ਮਕਸਦ ਨਹੀਂ ਸਮਝ ਰਹੇ ਯਾਰ। ਅਸੀਂ ਮੈਂ ਸਮਝ ਤੁਹਾਨੂੰ ਕਹਿ ਰਿਹਾ ਸੀ ਕਿ ਅਸੀਂ ਸਲਾਨੀ ਵਾਲਿਆਂ ਦੇ ਵੀ ਜਾ ਕੇ ਰੋਟੀ ਖਾਣੀ ਸਾਰਿਆਂ ਨੇ, ਤਾਂ ਕਿ ਯਾਰ ਅਸੀਂ ਸਾਰੇ ਇੱਕ ਆ ਯਾਰ ਅਸੀਂ ਫਾਸਲੇ ਖਤਮ ਕਰਨੇ ਨੇ। ਕਿਸੇ ਨੂੰ ਐ ਨਾ ਲੱਗੇ ਕਿ ਯਾਰ ਸਾਡੀ ਮਦਦ ਹੋ ਰਹੀ, ਫੇਵਰ ਹੋ ਰਹੀ। ਮੇਰੇ ਚ ਗੁੰਜਾਇਸ਼ ਹੈ ਨਾ, ਤੁਹਾਡੇ ਚ ਗੁੰਜਾਇਸ਼ ਹੈ, ਪਰ ਤੁਸੀਂ ਯਾਰ ਕਰੋ, ਮੈਂ ਵੀ ਕਰਾਂਗਾ। ਮੈਂ ਬੇਸਿਕ ਤੌਰ ਤੇ ਸਸਤਾ ਕਰ ਰਿਹਾ ਵਾਂ ਕਿ 50 ਰੁਪਏ ਦਾ ਨਾਨ ਹੈਗਾ, ਮੈਂ 30 ਰੁਪਏ ਦਾ ਨਾਨ ਦਵਾਂਗਾ। ਸਹੀ ਗੱਲ ਹੈ ਭਾਜੀ ਸਸਤਾ 5 ਦਿਨ ਹੀ ਰਹਿਣਾ ਵਾ, ਸਸਤਾ 5 ਦਿਨ, 5 ਦਿਨਾਂ ਬਾਅਦ ਦੇਖੀ ਛੇਲ ਲੱਤ ਹੀ ਵਾਪਸ। ਆਹੋ ਸਲਾਦ ਵੀ 17 ਦਾ ਵਿਕਣਾ ਹੀ। ਉਹ 5 ਯਾਰ 5 ਦਿਨ ਨਹੀਂ ਆ ਯਾਰ, ਬਸ 5 ਦਿਨ ਲਾ। ਹਫਤਾ 50 ਰੁਪਏ ਦੀ ਪਲੇਟ, ਅਗਲਾ ਹਫਤਾ 500 ਦੀ ਕਰਦਾ। ਇਹਨੇ ਕਿਹੜਾ ਲੈਵਲ ਕਰ ਲਓ, ਅਗਲੀ ਵਾਰੀ ਫਿਰ 50 ਦੀ ਕਰਦਾ। ਯਾਰ ਇਹਦੇ ਬਿਨਾਂ ਵਜ੍ਹਾ ਬਹਾਨੇ ਲੱਭਿਆ ਕਰਨਾ, ਧੁੱਪ ਆਈ ਭਾਈ ਨਹੀਂ ਅੱਜ ਨਹੀਂ ਹੋਟਲ ਖੋਲਣਾ, ਚਾਹ ਆ ਗਈ ਅੱਜ ਵੀ ਨਹੀਂ ਖੋਲਣਾ, ਐਵੇਂ ਅੱਜ ਹਵਾ ਤੇਜ਼ ਅੱਜ ਵੀ ਨਹੀਂ ਹੋਟਲ ਖੋਲਣਾ, ਬਹਾਨੇ ਪਾ। ਯਾਰ ਇਹਦੇ ਕੋਈ ਨਸ਼ਈ ਦਿਖਾ ਕੇ ਆ, ਮੈਂ ਮੁਸਤਕ ਵੀ ਨਹੀਂ ਸੀ ਆ ਖਾ ਕੇ ਆ ਗਿਆ ਲੱਗਦਾ ਹਾਂ ਜੀ ਮੁਸਤਕ ਵੀ ਐਵੇਂ ਤੇਰੇ ਵੀਰ ਨੇ ਹੈ ਪੂਰਾ ਨਾ ਯਾਰ ਡਰ ਗਏ ਤਾਂ। ਕੋਈ ਗੱਲ ਨਹੀਂ ਯਾਰ, ਤੁਸੀਂ ਨਾ ਆਣਾ ਭਰਾਵਾ। ਨਹੀਂ ਅਸੀਂ ਤੇ ਆਣਾ ਵਾ। ਮੁਸਤਹਿਕ ਦੀ ਗੱਲ ਤੇ ਹੋਣੀ ਨਹੀਂ ਡਈ। ਮੈਂ ਸਸਤੇ ਹੋਟਲ ਦੀ ਗੱਲ ਕਰਨ ਡਿਆ ਵਾਂ ਕਿ ਯਾਰ ਤੁਸੀਂ ਆਪ ਲਾ ਕੇ ਮੁਸਤਹਿਕ ਯਾਨੀ ਕਿ ਤੁਸੀਂ ਸਬਸਿਡੀ ਦੇ ਰਹੇ ਹੋ। ਹਾਂ ਮੈਂ ਲੈਸ ਤੇ ਹੋਟਲ ਰਿਲੀਫ ਦੇ ਰਹੇ ਨੇ। ਸਭ ਬਾਅਦ ਚ ਇਹਨੇ ਸੀਡੀਆਂ ਬਣਨੀਆਂ, ਸਭ ਸੀਡੀ। ਲੇਕਿਨ ਮੈਂ ਇੱਕ ਗੱਲ ਕਰਨਾ, ਜਿਹੜੀ ਤੁਸੀਂ ਗੱਲ ਕਰਨ ਦੇ ਸਸਤਾ ਹੋਟਲ ਤੋਂ ਮੁਰਾਦ ਇਹ ਵਾ ਕਿ ਤੁਸੀਂ ਮੁਸਤਹਿਕ ਨਾ ਕਹੋ। ਅਸੀਂ ਨਹੀਂ ਕਹਿੰਦੇ ਮੁਸਤਹਿਕ, ਸਫੈਦ ਪੋਸ਼ ਜਾਂ ਨਹੀਂ। ਸੋ ਯਾਰ ਜਿਹੜਾ ਮਰਜ਼ੀ ਆਵੇ ਯਾਰ, ਭਾਵੇਂ ਮੇਰੇ ਵੱਲੋਂ ਵਾਈਟ ਪੋਸ਼ ਆਵੇ, ਲੇਕਿਨ ਬਲੈਕ ਪੋਸ਼ ਆਵੇ। ਇਹ ਜਰਾ ਜਾਂਚ ਹੋਵੇ, ਕਿਉਂਕਿ ਰੋਟੀ ਤੋਂ ਬਾਅਦ ਫਿਰ ਮਾੜਾ ਜਿਹਾ ਕੰਮ ਕੁਝ ਨਹੀਂ ਇਹ ਤੇ ਬੜੀ ਅੱਛੀ ਗੱਲ ਆ। ਵੈਸੇ ਫੈਸਲਾ ਸ਼ੁਰੂ ਕਿਦੋਂ ਕਰਨਾ? ਜਦੋਂ ਲੱਤ ਫੀਕ ਦਊਗਾ। ਆਹੋ ਇੱਕ ਬੰਦਾ ਭਾਈ ਫੈਸਲਾ ਆਹ ਕਿਹੜੀ ਗੱਲ ਹੋਈ? ਇੰਸ਼ਾਅੱਲਾ ਪੌਣਾ ਘੰਟਾ ਲਾ ਕੇ ਮੇਰੇ ਸਿਰ ਚ ਸੀ ਪੋਪਾ ਪਾਣੀ ਤਰੋਂਦੇ ਆ ਨਹੀਂ ਬਾਪ ਦੱਸਣ ਕਾ ਪਚੋੜਾ ਹੀ ਮੈਂ ਸਮਝ ਸੇਲ ਨੂੰ ਉਹ ਛਤਰੀ ਲਾਉਣ ਡਿਆ ਕਿ ਅਰੇ ਨਹੀਂ, ਮੈਂ ਜਲਦੀ ਸ਼ੁਰੂ ਕਰਨਾ ਵਾ ਯਾਰ, ਇਹ ਜ਼ਰੂਰੀ ਨਹੀਂ ਹੈਗਾ। ਉਸ ਦੇ ਯਾਰ ਅਸੀਂ ਸਾਰੇ ਯਾਨੀ ਕਿ ਕਰਾਂਗੇ, ਅਸੀਂ ਫਾਸਲੇ ਖਤਮ ਕਰਨੇ ਚਾਹ ਰਹੇ ਹਾਂ ਬੇਸਿਕ। ਨਹੀਂ ਉਦੋਂ ਦਾ ਕੀਤਾ ਕਿਉਂ ਨਹੀਂ? ਪੇਮੈਂਟ ਆਣ ਨਹੀਂ ਦੇਈਗਾ ਕੀ? ਕਿਹੜੀ payment? ਜਿਹੜੀ ਹੁਣ ਤੁਸੀਂ ਉਧਰੋਂ ਲੈਣੀ ਆ। ਨਹੀਂ ਉਹ ਮੈਂ ਉਮਰੇ ਵਾਸਤੇ ਰੱਖੀ ਆ। ਅੱਛਾ ਯਾਰ ਇਹਨਾਂ ਦਾ ਟੀ ਟਾਈਮ ਦੇਖ ਕੇ ਮੁਸਤਕੀਨ ਭਾਵੇਂ ਭੁੱਖ ਰੱਖਣੀ ਸ਼ੁਰੂ ਕਰ ਦੇਣੇ, ਇਹ ਹਲੇ ਸ਼ੁਰੂ ਨਾ ਕਰਨ। ਪਤਾ ਨਹੀਂ ਕੀ ਆਈਟਮ ਕਰਦੇ। ਨਹੀਂ। ਉਹ ਤੁਹਾਡਾ ਬੜਾ ਅੱਛਾ ਵਾ ਯਾਰ, ਸਸਤਾ ਹੋਟਲ ਜਿਹੜੇ ਨਾ ਸਸਤਾ ਹੋਟਲ ਬਣਾਉਣਾ ਬਹੁਤ ਅੱਛੇ। ਯਾਰ ਇਹਨੇ ਨਾ ਇੱਕ ਪਲੇਟ ਦੇ ਵਿੱਚ ਇਹਨੇ ਸਾਲਨ ਰੋਟੀ ਰੱਖਣੀ, ਇੱਕ ਪਲੇਟ 'ਚ ਚਾਣੀ ਧੌੜਾ ਆਉਣਾ। ਤੇ ਉਹਦੀ ਪੱਟੀ ਅੱਖਾਂ ਤੇ ਬੰਨਣੀ, ਚੂਜ਼ ਕਰ ਬਈ ਉਹਨਾਂ ਮੈਂ ਨਹੀਂ ਕਹਾਣਾ, ਇੱਕ ਸਾਈਡ ਤੇ ਡਿਸ਼ਾਂ ਲਿਖੀਆਂ ਵਾ, ਉਹਦੇ ਸਾਹਮਣੇ ਉਹਦੇ ਹਿਸਾਬ ਨਾਲ ਕੰਮ ਲਿਖਿਆ। ਯਾਰ ਇੱਧਰ ਬੜਾ ਖੀਰ, ਇੱਧਰ ਬੜਾ ਪੀਜ਼ਾ ਲੈਂਟਰ ਭਰਾਈ, ਇੱਧਰ ਰੋਟੀ ਕਹਾਣੀ ਕਰਨੀ, ਇੱਧਰ ਲਿਖਿਆ ਹੋਣਾ ਨਾਨ ਚੜੇ ਕੰਧ ਕਰਨੀ, ਕੀਮਾ ਚਰੀ, ਸਲਾਦ 110 ਨੰਬਰ ਦੇ ਬਾਅਦ ਤੇ ਦਿਲ ਕਰੇ ਚਣਿਆਂ ਤੇ ਲਿਖਿਆ ਵਾ 4 1 ਦੇ ਚਣੇ, ਲਿਖਿਆ ਹੋਣਾ ਆਲੂ ਖੁਦਾਈ। ਡਿਸ਼ਾਂ ਦੇ ਨਾਂ ਹੋਣੇ ਨਾ, ਕੀਮਾ ਪਲੱਸਤਰ। ਆਹ ਸਹੀ ਇੱਕ ਗੱਲ। ਬੰਦਾ ਭਾਈ ਰੋਟੀ ਖਾਣ ਆਇਆ, ਉਹ ਕਹਿੰਦਾ ਕੀ ਹੈ? ਉਹਨੂੰ ਕਹਿੰਦਾ ਜਾ ਬੱਚੇ ਨੂੰ ਘਰ ਛੱਡ ਗਿਆ, ਫਿਰ ਮੈਂ ਉਹਨੇ ਸਾਲਨ ਦਾ ਪੁੱਛਿਆ। ਇੱਕ ਬੰਦਾ ਕਹਿੰਦਾ ਭਾਜੀ ਸਾਨੂੰ ਛੋਟੇ ਗੋਸ਼ਤ ਦੀ ਕੜਾਈ ਜਿਹੜੀ ਨਾ ਉਹ ਖਵਾ ਦਿਓ। ਕਹਿੰਦਾ ਫਿਰ ਚਨਿਓੜ ਜਾਣਾ ਪੈਣਾ, ਪਹਾੜ ਤੋੜਨ ਦੇ। ਯਾਰ ਫੈਸਲ ਸਾਹਿਬ ਬੜੀ ਖੁਸ਼ੀ ਵਾਲੀ ਗੱਲ ਆ ਸਾਨੂੰ, ਏਦਾਂ ਦਾ ਕੰਮ ਯਾਰ ਸਾਡਾ ਭਰਾ ਸ਼ੁਰੂ ਕਰੇ, ਲੇਕਿਨ ਕਰੇ ਪੱਲਿਓਂ ਕਰੋ। ਇੱਕ ਬੰਦੇ ਨੇ ਭਾਈ ਸਾਹਮਣੇ ਰੋਟੀ ਖਾਧੀ। ਨਹੀਂ ਫਰੀਦ, ਮੈਨੂੰ ਤੂੰ ਹੀ ਕਰਾ ਕੇ ਦੇਣਾ। ਦੁਪੱਟਾ ਲੈ ਲਓ ਤੇ ਉਹ ਨਹੀਂ ਦਿਰਸਤਾ। ਨਹੀਂ ਭਰਾਵਾ, ਮੈਂ ਤੂੰ ਹੀ ਕਰਾ ਕੇ ਦੇਣਾ। ਇੱਕ ਬੰਦੇ ਨੇ ਭਾਈ ਸਾਹਮਣੇ ਰੋਟੀ ਛੱਡਤੀ, ਸਾਲਨ ਪੀ ਗਿਆ, ਤੈਨੂੰ ਉਹਦੇ ਕੋਲ ਬਿਜਲੀ ਵਾਲੇ ਕੰਮ ਕਰਵਾ ਕਹਿੰਦਾ ਜਾਤ ਨਹੀਂ ਕਰਦਾ। ਇੱਕ ਬੰਦਾ ਮੇਖਾਂ ਕੱਢ ਕੇ ਖਾਣ ਡਿਆ, ਉਹਨੂੰ ਕਹਿੰਦਾ ਤੈਨੂੰ ਤੇਰੇ ਦਾ ਮਤਲਬ ਪਲੰਬਰ ਦਾ ਵੀ ਆਉਂਦਾ। ਇੱਕ ਭਾਈ ਬਜ਼ੁਰਗ ਨੇ ਬਹੁਤੀ ਰੋਟੀ ਖਾ ਲਈ, ਤੈਨੂੰ ਕਹਿੰਦੇ ਇੰਨਾ ਕੰਮ ਵੀ ਕਰ ਲੂੰਗਾ। ਨਹੀਂ ਇੱਕ ਬੰਦੇ ਨੇ ਕਿਹਾ ਭਾਈ ਮੈਨੂੰ ਇੰਨੀ ਭੁੱਖ ਨਹੀਂ ਹੈ, ਕਹਿੰਦਾ ਚੱਲ ਇੱਟਾਂ ਗਿੱਲੀਆਂ ਕਰ ਦਿਆ। ਪਾਣੀ ਲੈ ਪਾਣੀ ਤਰੋਗਾ। ਇੱਕ ਭਾਈ ਆ ਗਈ ਰੋਟੀ ਖਾ ਕੇ ਹਟੀ ਤੇ ਉਹਦੇ ਸਾਹਮਣੇ ਸਲਾਈਆਂ ਤੇ ਸਵੈਟਰ ਰੱਖਣ ਡਿਆ। ਕਹਿੰਦਾ ਮਾਂ ਉਹ ਕਰਦੇ ਬਸ। ਅੱਛਾ ਜੀ ਫੈਸਲ ਸਾਹਿਬ, ਅੱਲਾਹ ਤੁਹਾਨੂੰ ਤੌਫੀਕ ਦੇਵੇ, ਸਾਰਿਆਂ ਨੂੰ ਤੌਫੀਕ ਦੇਵੇ, ਤੇ ਸਾਰੇ ਅਸੀਂ ਵੱਧ ਚੜ ਕੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਦੇ ਰਹਿਣਾ ਚਾਹੀਦਾ। ਅਸਲ ਵੈਸੇ ਕਹਾਣੀ ਵੀ ਆਈ ਹੈ ਫੈਸਲ ਸਾਹਿਬ, ਤੁਹਾਨੂੰ ਸਹੀ ਗੱਲ ਦੱਸਾਂ, ਜਦੋਂ ਅੱਲਾਹ ਤਾਲਾ ਇੱਜ਼ਤ, ਫੇਮ, ਪੈਸਾ ਹਰ ਚੀਜ਼ ਦੇ ਦਿੰਦਾ ਨਾ,
ਫਿਰ ਅਸਲ ਤੁਹਾਡਾ ਉਹ ਜਿਹੜਾ ਹੁੰਦਾ ਨਾ ਪ੍ਰੋਸੈਸ ਸ਼ੁਰੂ ਹੁੰਦਾ ਵਾ ਇਮਤਿਹਾਨ ਕਿ ਤੁਸੀਂ ਇਨਸਾਨੀਅਤ ਲਈ ਕੀ ਕੀਤਾ ਹੈ, ਤੁਸੀਂ ਕੀ ਖਿਦਮਤ ਕੀਤੀ ਹੈ। ਤੇ ਇਹ ਬਹੁਤ ਜ਼ਰੂਰੀ, ਭਾਵੇਂ ਅਸੀਂ ਮਜ਼ਾਕ ਕੀਤਾ, ਭਾਵੇਂ ਤੁਹਾਡੀ ਨੀਅਤ ਭਾਵੇਂ ਕਿੰਨੀ ਵੀ ਮਤਲਬ 30% 40% ਜਿੰਨੀ ਵੀ, ਅੱਲਾਹ ਤੁਹਾਡੇ 100 ਕਰੇ ਔਰ ਉਹਦੀ ਬਰਕਤ ਪਾਏ। ਔਰ ਅਸੀਂ ਨਾਲ ਆ ਭਾਜੀ, ਤੁਸੀਂ ਜਿਹੜੀ ਆਈਟਮ ਸ਼ੁਰੂ ਕਰੋਗੇ ਪਹਿਲੇ ਅਸੀਂ ਚੈੱਕ ਕਰਾਂਗੇ। ਅੱਲਾ ਖੈਰ ਕਰੇਗਾ। ਹਾਂਜੀ, ਅੱਲਾਹ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦਸਤਰਖਾਨ ਦਾ ਦੇਵੇ। ਸ਼ੁਰੂ ਕਰਨ ਦਾ ਟਾਈਮ ਦੇਖੋ, ਚੈੱਕ ਅੰਗੋ ਰੋਜ਼ੇ ਆ ਰਹੇ ਨੇ, ਦਸਤਰਖਾਨ ਸ਼ੁਰੂ ਕਰਨ ਦਾ। हाँ, नहीं रोजे तो बाद ईद तो दूसरे दिन। ਅੱਲਾ ਖੈਰ। मुख्तसरन ये है कि जनाब अपना बहुत सारा ख्याल रखें, अल्लाह आपको हम सबको खुश रखे, आबाद रखे, हमारे लिए दुआ करते रहें और ऐसे ही हम आपके लिए दुआएं करते रहें। ऐसे हमारा टी टाइम, ये हमारा रोमांस है। टी टाइम ये एक जो सजाद जानी ऑफिशियल पे हम बैठ के काम करते, ये काम नहीं है, ये हमारा रोमांस है, मोहब्बत है हमारी। नाले फरीद एक यार भी गल करदे कि यार ਅਸੀਂ ਕਈਆਂ ਨੇ ਕਹਿਣਾ ਕਿ ਮੁਸਤਹਿਕੀਨ ਦਾ ਮਜ਼ਾਕ ਉਡਾ ਰਹੇ ਨਹੀਂ ਅਲਹਮਦੁਲਿਲਾ ਉਹਨਾਂ ਨੇ ਸਿਰਫ ਹਰ ਇੱਕ ਦੀ ਇੱਜ਼ਤ ਕਰਦੇ ਆ। ਨਹੀਂ ਹਾਂ, ਤੇ ਅਸੀਂ ਜਦੋਂ ਬੈਠੇ ਐਸੇ ਫਾਰਮੈਟ ਤੇ ਆ ਤੇ ਅਸੀਂ ਸਾਰਿਆਂ ਨੂੰ ਪਤਾ ਇੱਕ ਤੇ اخلاق ਤੋਂ ਗਿਰੀ ਤੇ ਕੋਈ ਗੱਲ ਨਹੀਂ ਕੀਤੀ ਸੀ, ਤੇ ਵੈਸੇ ਹੀ ਯਾਰ ਉਹ ਅਸੀਂ ਸਿਰਫ ਇੱਕ ਮਜ਼ਾਕ ਕਰਨੇ ਆ ਯਾਰ। ਫਾਰਮੈਟ ਰੱਖਿਆ ਨਾ। ਆਹੋ ਸਾਡਾ ਜਸਟ ਕਿਲਿੰਗ ਹੈਗਾ, ਹੋਰ ਅਸੀਂ ਹੈ ਜਸਟ ਕਿਲਿੰਗ। ਮੈਂ ਕਿਹਾ ਬਈ ਫੈਸਲ ਤੁਸੀਂ 50 ਰੁਪਏ ਦੀ ਰੋਟੀ, ਉਹ ਕਹਿੰਦਾ ਇਹ ਰੋਟੀ ਤੇ ਇਸਰਾਈਲ ਨੂੰ 50 ਮੈਂ ਰੱਖਣੀ ਆ। ਅਗਲਾ ਬਹੁਤ ਸਾਰਾ ਕਹਿ ਰੱਖਿਆ। ਅੱਲਾਹ ਹਾਫਿਜ਼।